ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਪੰਜਾਬੀ ਰੇਡੀਓ USA ਨੂੰ ਇਸ ਵੇਲੇ ਤੁਸੀਂ AM FM ਸਟੇਸ਼ਨਸ ਦੇ ਨਾਲ ਰੇਡੀਓ ਸੈੱਟ ਤੇ ਨੈਟ ਤੇ ਮੋਬਾਈਲ ਐਪ ਤੇ ਸੋਸ਼ਲ ਮੀਡੀਆ ਪਲੇਟਫਾਰਮਸ Facebook YouTube ਤੇ ਸੁਣ ਰਹੇ ਹੋ, ਦੇਖ ਰਹੇ ਹੋ। ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਪ੍ਰੋਗਰਾਮ ਦੇ ਵਿੱਚ ਖਬਰਾਂ ਤੇ ਚਰਚਾ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਮਿੰਟੂ ਗੁਰਸਰੀਆ ਜੀ। ਉਹਨਾਂ ਦਾ ਸਵਾਗਤ ਕਰਦੇ ਹਾਂ ਪਹਿਲਾਂ ਤੇ ਫਿਰ ਕਰਾਂਗੇ ਖਬਰਾਂ ਤੇ ਚਰਚਾ। ਮਿੰਟੂ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਪੰਜਾਬੀ ਰੇਡੀਓ USA ਤੇ। ਸ਼ੁਕਰੀਆ ਜੀ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਦੱਸਦੇ ਚੱਲ ਗਏ, ਅੱਜ ਸਾਲ 2022 ਦੀ 22 ਤਰੀਕ ਹੈ ਤੇ ਦਿਨ ਵੀਰਵਾਰ ਹੈ। ਸਪਾਂਸਰ ਦਾ ਧੰਨਵਾਦ ਕਰਦੇ ਚਲੀਏ। ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ। ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ। ਇਹਦੇ ਨਾਲ ਤੁਸੀਂ ਕਵਰਡ ਕੈਲੀਫੋਰਨੀਆ ਦੀ ਬਾਬਤ ਕਿਸੇ ਵੀ ਤਰ੍ਹਾਂ ਦੀ ਪੈਨਲਟੀ ਤੋਂ ਬਚਣਾ ਚਾਹੁੰਦੇ ਹੋ ਤਾਂ ਅੱਜ ਹੀ ਡਾਇਲ ਕਰੋ 408 272 2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ। ਜੇ ਟਰਕੀਅਨ US ਇਮੀਗ੍ਰੇਸ਼ਨ ਬਾਬਤ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਅਟਾਰਨੀ ਟਰਕੀਅਨ ਦੇ ਨਾਲ 415 909 0503 ਤੇ ਗੱਲ ਕਰ ਸਕਦੇ ਹੋ। JK ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਹਰਨੇਕ ਸਿੰਘ ਪਾਵਲਾ ਇੰਡੀਅਨ ਕੰਜ਼ੀਨੈਂਟਲ, ਸਰਬਜੀਤ ਸਿੰਘ ਸ਼ੋਕਰ ਟਰਲਕ GN ਲਿਊ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਹੈ ਸੈਂਤਾ ਨੇਲਾ ਦੀ। ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209 277 0113 ਤੇ। ਜੱਸੀ ਗਿੱਲ ਬੇਕਰਸਫੀਲਡ ਤੋਂ ਤੇ ਬੂਟਾ ਸਿੰਘ ਰਾਣੀਪੁਰ ਫਰੈਜ਼ਨੋ ਤੋਂ। ਮੈਨੂੰ ਜੀ ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰਗੇ ਲੋਕ ਸਭਾ ਤੋਂ। MP ਸਿਮਰਨਜੀਤ ਸਿੰਘ ਮਾਨ ਨੇ ਲੋਕ ਸਭਾ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਚੁੱਕਿਆ ਜੀ ਬਿਲਕੁਲ, ਕੱਲ ਦੀ ਗੱਲ ਆ ਕਿ ਸਿਮਰਨਜੀਤ ਸਿੰਘ ਮਾਨ ਹੋਰਾਂ ਦਾ ਉਹ ਬਿਆਨ ਜਿਹੜਾ ਉਹਨਾਂ ਨੇ ਦਿੱਤਾ ਸੀਗਾ ਸਦਨ ਦੇ ਵਿੱਚ ਕਿ ਬਈ ਸਾਨੂੰ ਵੀ ਇਜਾਜ਼ਤ ਦਿਓ ਡੋਡੇ ਬੀਜਣ ਦੀ, ਉਹਦੀ ਬੜੀ ਚਰਚਾ ਹੋਈ ਸੀਗੀ। ਤੇ ਉਸ ਤੋਂ ਬਾਅਦ ਅੱਜ ਇਹਨਾਂ ਨੇ ਬੰਦੀ ਸਿੰਘਾਂ ਦਾ ਮੁੱਦਾ ਚੁੱਕਿਆ। ਤਾਂ ਇਸ ਮੁੱਦੇ ਨੂੰ ਚੁੱਕਣ ਵਾਸਤੇ ਮੈਂਬਰ ਪਾਰਲੀਮੈਂਟ ਮਾਨ ਨੇ ਕਾਫੀ ਕਹਿ ਲਓ ਕਿ ਤੱਥ ਜਿਹੜੇ ਆ ਉਹ ਇਕੱਠੇ ਕੀਤੇ ਸਨ ਔਰ ਇਸ ਤੋਂ ਇਲਾਵਾ ਬੜੀ ਸ਼ਾਨਦਾਰ ਪੇਸ਼ਕਾਰੀ ਦੇ ਨਾਲ ਉਹਨਾਂ ਨੂੰ ਸਦਨ 'ਚ ਰੱਖ ਵੀ ਦਿੱਤਾ। ਤਾਂ ਉਹਨਾਂ ਨੇ ਜਿਹੜੀ ਗੱਲ ਕਹੀ ਹੈ ਕਿ ਖਾਸ ਤੌਰ ਤੇ ਆਪਾਂ ਸ਼ੁਰੂਆਤ ਦੇ ਵਿੱਚ ਜੇ ਇਸ ਚੀਜ਼ ਤੋਂ ਲਈਏ ਕਿ ਇੰਡੀਆ ਮੁਲਕ ਦਾ ਕਾਨੂੰਨ, ਅਦਾਲਤਾਂ, ਜੱਜ ਤੇ ਹੁਕਮਰਾਨ ਇਹ ਵਿਤਕਰੇ ਭਰੀ ਦੋਹਰੀ ਸੋਚ ਉੱਤੇ ਅਮਲ ਕਰਦੇ ਹੋਏ ਭਾਰਤ ਦੇ ਵਿਧਾਨ ਅਤੇ ਕਾਨੂੰਨ ਦੀਆਂ ਧੱਜੀਆਂ ਉਡਾਉਂਦੇ ਆ ਰਹੇ, ਜਿਹੜੀ ਉਹਨਾਂ ਨੇ ਗੱਲ ਕਹੀ ਹੈ। ਤਾਂ ਫਿਰ ਉਹ ਕਹਿੰਦੇ ਕਿ ਜੇਕਰ ਉਹ ਵਿਧਾਨਕ ਤੇ ਕਾਨੂੰਨੀ ਸੰਸਥਾਵਾਂ ਹੀ ਆਪਣੇ ਮੁਲਕ ਦੇ ਬਹੁ ਗਿਣਤੀ ਦੇ ਨਿਵਾਸੀਆਂ ਨਾਲ ਨਰਮੀ ਨਾਲ ਪੇਸ਼ ਆਉਣ ਅਤੇ ਘੱਟ ਗਿਣਤੀ ਕੌਮਾਂ ਨਾਲ ਮਦਭਾਵਨਾ ਅਧੀਨ ਸਖਤੀ ਨਾਲ ਪੇਸ਼ ਆਉਣ ਅਤੇ ਉਹਨਾਂ ਨਾਲ ਹਰ ਪੱਧਰ ਤੇ ਵਿਤਕਰੇ ਭਰੀਆਂ ਕਾਰਵਾਈਆਂ ਕਰਨ ਤਾਂ ਅਜਿਹੇ ਮਾਹੌਲ ਵਿੱਚ ਕਾਨੂੰਨੀ ਵਿਵਸਥਾ, ਅਮਨ ਚੈਨ ਤੇ ਜਮਹੂਰੀਅਤ ਨੂੰ ਕਾਇਮ ਰੱਖਣਾ ਸੰਭਵ ਨਹੀਂ ਹੋ ਸਕਦਾ। ਇਸ ਲਈ ਇੱਥੇ ਅਮਨ ਚੈਨ ਤੇ ਜਮਹੂਰੀਅਤ ਨੂੰ ਕਾਇਮ ਰੱਖਣ ਲਈ ਜ਼ਰੂਰੀ ਹੈ ਕਿ ਜੇਕਰ ਬਿਲਕਿਸ ਬਾਨੋ ਨਾਲ ਜ਼ਬਰ ਜਨਾਹ ਕਰਨ ਵਾਲੇ ਅਤੇ ਉਸ ਦੇ ਪਰਿਵਾਰ ਦੇ 11 ਮੈਂਬਰਾਂ ਨੂੰ ਕਤਲ ਕਰਨ ਵਾਲੇ ਅਤੇ ਰਾਜੀਵ ਗਾਂਧੀ ਦੇ ਕਾਤਲਾਂ ਨੂੰ ਇੱਥੋਂ ਦਾ ਕਾਨੂੰਨ, ਅਦਾਲਤ ਅਤੇ ਹੁਕਮਰਾਨ ਰਿਹਾ ਕਰ ਸਕਦੇ ਹਨ, ਤਾਂ ਸਿੱਖ ਕੌਮ ਨਾਲ ਸੰਬੰਧਿਤ ਉਹਨਾਂ ਨੌਜਵਾਨਾਂ ਨੂੰ ਜੋ ਆਪਣੀਆਂ 25-25 ਸਾਲ ਦੀਆਂ ਕਾਨੂੰਨੀ ਸਜ਼ਾਵਾਂ ਪੂਰੀਆਂ ਕਰਨ ਉਪਰੰਤ 4-4, 5-5 ਸਾਲ ਤੋਂ ਅਜੇ ਵੀ ਬੰਦੀ ਨੇ, ਉਹਨਾਂ ਨੂੰ ਰਿਹਾ ਕਰਨ ਵਿੱਚ ਹੁਕਮਰਾਨਾਂ ਨੂੰ ਅਤੇ ਅਦਾਲਤਾਂ ਨੂੰ ਕੀ ਤਕਲੀਫ ਹੈ। ਇਹ ਦੋਹਰੇ ਮਾਪਦੰਡ ਸਰਬੱਤ ਦਾ ਭਲਾ ਚਾਹੁਣ ਵਾਲੀ ਸਿੱਖ ਕੌਮ ਨਾਲ ਕਿਉਂ ਅਪਣਾਏ ਜਾ ਰਹੇ ਹਨ? ਇਸ ਦਾ ਜਵਾਬ ਮੁਲਕ ਦੀ ਪਾਰਲੀਮੈਂਟ, ਸਮੁੱਚੇ ਮੈਂਬਰਾਂ, ਸਪੀਕਰ ਸਾਹਿਬ ਅਤੇ ਸਰਕਾਰ ਜਨਤਕ ਤੌਰ ਤੇ ਦੇਵੇ ਜੀ। ਖੈਰ, ਉਹਨਾਂ ਨੇ ਨਾਮਾਂ ਦੀ ਸੂਚੀ ਵੀ ਪੜ੍ਹੀ ਹੈ, ਜਿਹੜੇ ਮਤਲਬ ਕਿ 25-25, 27-27 ਸਾਲ ਜਾਂ ਇਹ ਤੋਂ ਵੀ ਕੁਛ ਕਹਿ ਲਓ ਕਿ ਕੇਸ ਹੈਗੇ ਆ, ਜਿੱਦਾਂ ਭਾਈ ਗੁਰਦੀਪ ਸਿੰਘ ਖੇੜਾ ਉਹ 32 ਸਾਲ ਤੋਂ ਨੇ। ਤਾਂ ਇਹ ਨਾਂ ਵੀ ਪੜ੍ਹੇ ਗਏ, ਸਜ਼ਾ ਦੀ ਜਿਹੜੀ ਮਿਆਦ ਆ ਉਹ ਵੀ ਉੱਥੇ ਦੱਸੀ ਗਈ ਆ। ਤਾਂ ਖੈਰ ਗੱਲ ਇਹ ਆ ਕਿ ਇਹਨਾਂ ਨੇ, ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਕਾਫੀ ਤਿਆਰੀ ਦੇ ਨਾਲ ਇਹ ਮੁੱਦਾ ਜਿਹੜਾ ਉੱਥੇ ਰੱਖਿਆ। ਤਾਂ ਇਸ ਮੁੱਦੇ ਤੇ ਹੁਣ ਕੀ ਅੱਗੇ ਹੁਲਾਰਾ ਮਿਲਦਾ ਹੈ, ਕੀ ਅੱਗੇ ਹੁਲਾਰਾ ਮਿਲਦਾ ਹੈ, ਉਹ ਤਾਂ ਬਾਅਦ ਦੀ ਗੱਲ ਆ। ਪਰ ਰਾਜ ਸਭਾ ਦੇ ਵਿੱਚ ਜ਼ਰੂਰ ਚਰਚਾ ਹੋਈ ਆ। ਰਾਜ ਸਭਾ ਦੇ ਵਿੱਚ ਕੇਂਦਰ ਨੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਕੁਝ ਸੰਕੇਤਕ ਤੌਰ ਤੇ ਪੋਜ਼ਿਟਿਵ ਚੀਜ਼ ਕਹੀ ਹੈ। ਜੀ ਉਹਨਾਂ ਨੇ ਕਿਹਾ ਕਿ ਬੰਦੀ ਸਿੰਘਾਂ ਦੀ ਜੋ ਰਿਹਾਈ ਦਾ ਮੁੱਦਾ ਹੈ ਕਿ ਬਈ ਸੂਬਾ ਸਰਕਾਰਾਂ ਨੂੰ ਉਹਨਾਂ ਦੇ ਪ੍ਰਸਤਾਵ ਜਿਹੜੇ ਆ ਉਹ ਭੇਜਣ। ਫਿਰ ਉਹਦੇ ਤੇ ਦੇਖਦੇ ਆ ਕੀ ਆ, ਮਤਲਬ ਕਿ ਕੁਛ ਨਾ ਕੁਛ ਪ੍ਰੋਗਰੈਸ ਤਾਂ ਹੋਈ ਹੈ ਨਾ ਇਸ ਮੁੱਦੇ ਤੇ। ਤਾਂ ਖੈਰ ਦੇਖੋ, ਇਹੀ ਫਾਇਦਾ ਹੁੰਦਾ ਹੈ ਕਿ ਜੇ ਤੁਸੀਂ ਆਪਣੀ ਤਿਆਰੀ ਨਾਲ ਜਾਂਦੇ ਹੋ, ਵਧੀਆ ਢੰਗ ਨਾਲ ਗੱਲ ਕਰਦੇ ਹੋ, ਤਾਂ ਤੁਹਾਡੀ ਕੌਮ ਦਾ ਮੁੱਦਾ ਜਿਹੜਾ ਉਹ ਪੂਰੇ ਦੇਸ਼ ਦੇ ਵਿੱਚ ਚਲੇ ਜਾਂਦਾ ਹੈ।
ਇਸ ਕਰਕੇ ਸਿਮਰਨਜੀਤ ਸਿੰਘ ਮਾਨ ਨੇ, ਮੈਂ ਤਾਂ ਕਹਿ ਰਿਹਾ ਸੀਗਾ ਕਿ ਪੇਸ਼ਕਾਰੀ ਵੀ ਆਪਣੇ ਅੰਦਾਜ਼ ਦੇ ਵਿੱਚ ਕਹਿ ਲਓ ਕਿ ਬੜੀ ਸੋਚ ਨਾਲ ਕੀਤੀ, ਕਿਉਂਕਿ ਅੰਗਰੇਜ਼ੀ ਬੋਲ ਰਹੇ ਸੀ। ਜ਼ਿਆਦਾਤਰ ਮਾਮਲਿਆਂ 'ਚ ਤੁਹਾਨੂੰ ਪਤਾ ਹੀ ਹੈ ਕਿ ਅੰਗਰੇਜ਼ੀ 'ਚ ਗੱਲ ਜਿਹੜੀ ਉੱਥੇ ਰੱਖੀ ਜਾਂਦੀ ਹੈ ਤਾਂ ਉਹ ਮਤਲਬ ਕਿ ਸਾਰੇ ਦੇਸ਼ ਦੇ ਵਿੱਚ ਚਲੇ ਜਾਂਦੀ ਹੈ। ਤਾਂ ਅਕਸਰ ਅੰਗਰੇਜ਼ੀ 'ਚ ਗੱਲ ਇਸੇ ਕਰਕੇ ਕਰਦੇ ਆ ਕਿ ਸਦਨ ਦੇ ਵਿੱਚ ਜੋ ਉਹਨਾਂ ਦੀ ਗੱਲ ਹੈ, ਚਾਹੇ ਉਹ ਡੋਡੇ ਬੀਜਣ ਵਾਲੀ ਹੈ, ਚਾਹੇ ਇਹ, ਕਿ ਉਹ ਦੂਰ ਤੱਕ ਚਲੀ ਜਾਵੇ। ਤਾਂ ਖੈਰ ਗੱਲ ਇਹ ਆ ਕਿ ਹੁਣ ਸਿਮਰਨਜੀਤ ਸਿੰਘ ਮਾਨ ਹੋਰਾਂ ਨੇ ਤਾਂ ਆਪਣੀ ਗੱਲ ਜਿਹੜੀ ਆ ਉੱਥੇ ਮੁਕੰਮਲ ਕਰ ਦਿੱਤੀ ਆ। ਬਾਕੀ ਦੇਖੋ ਫੈਸਲਾ ਤਾਂ ਲੈਣਾ ਉਹ ਮੋਦੀ ਸਰਕਾਰ ਨੇ ਲੈਣਾ ਜਾਂ ਕਹਿ ਲਓ ਕਿ ਸਟੇਟਾਂ ਦੀਆਂ ਸਰਕਾਰਾਂ ਨੇ ਲੈਣਾ। ਤਾਂ ਬਿਲਕੁਲ ਤਰਕ ਸਹੀ ਨੇ ਤੇ ਇਹਦੇ ਵਿੱਚ ਮੈਂ ਤਾਂ ਵਾਰ-ਵਾਰ ਕਹਿੰਦਾ ਕਿ ਦੇਖੋ ਕੁਝ ਰੋਲ ਜਿਹੜੇ ਆ ਉਹ ਲੀਡਰਸ਼ਿਪ ਨੂੰ ਅਦਾ ਕਰਨੇ ਚਾਹੀਦੇ ਆ। ਹੋ ਸਕਦਾ ਕਿ ਮਸਲਾ ਹੱਲ ਹੋ ਜਾਵੇ ਆਉਣ ਵਾਲੇ ਸਮੇਂ ਦੇ ਵਿੱਚ, ਜਿਸ ਤਰ੍ਹਾਂ ਦੇ ਸੰਕੇਤ ਮਿਲ ਰਹੇ ਨੇ। ਪਰ ਤੁਹਾਨੂੰ ਜਦੋਂ ਜਦ ਤੱਕ ਕਰਨੀ ਪਵੇਗੀ ਨਾ, ਘਰੇ ਬੈਠਿਆ ਤਾਂ ਸਾਰਾ ਕੁਝ ਹੋ ਨਹੀਂ ਜਾਂਦਾ। ਉਹਦੇ ਵਾਸਤੇ ਇਕਮੁੱਠ ਹੋਣਾ, ਇਕਜੁੱਟ ਹੋਣਾ ਬਹੁਤ ਜ਼ਰੂਰੀ ਆ। ਤਾਂ ਖੈਰ ਸਿਮਰਨਜੀਤ ਸਿੰਘ ਮਾਨ ਕਹਿ ਲਓ ਕਿ ਬੁੱਢੀ ਉਮਰੇ ਅੱਛਾ ਉੱਥੇ ਮਤਲਬ ਕਿ ਮੁੱਦਿਆਂ ਨੂੰ ਚੁੱਕਣ ਦਾ ਢੰਗ ਉਹਨਾਂ ਦਾ ਅੱਛਾ ਹੈ ਅਜੇ ਵੀ। ਨਹੀਂ ਤਾਂ ਇਸ ਉਮਰੇ ਤੁਹਾਨੂੰ ਪਤਾ ਜਦੋਂ ਬੰਦਾ ਇੰਨਾ ਬਿਰਧ ਹੋਵੇ, ਇੰਨਾ ਬਜ਼ੁਰਗ ਹੋਵੇ, ਤੇ ਕਈ ਵਾਰ ਉਹ ਗੱਲਾਂ ਜਿਹੜੀਆਂ ਨੇ ਉਹ ਨਹੀਂ ਉੱਥੇ ਰੱਖ ਪਾਉਂਦੇ ਚੱਜ ਨਾਲ। ਪਰ ਇਹਨਾਂ ਨੇ ਜਿਸ ਤਰੀਕੇ ਨਾਲ ਦੋਵੇਂ ਮੁੱਦੇ ਰੇਜ਼ ਕੀਤੇ ਆ, ਕਾਫੀ ਕਹਿ ਲਓ ਕਿ ਠੀਕ ਹੈ, ਸਹਿਮਤੀ ਹੁੰਦੀ ਹੈ। ਕੋਈ ਸਹਿਮਤ ਹੋ ਸਕਦਾ, ਕੋਈ ਸਹਿਮਤ ਹੋ ਸਕਦਾ, ਸਰਕਾਰ ਵੀ ਸਹਿਮਤ ਹੋ ਸਕਦੀ ਹੈ, ਸਹਿਮਤ ਹੋ ਸਕਦੀ ਹੈ। ਪਰ ਬਤੌਰ ਮੈਂਬਰ ਪਾਰਲੀਮੈਂਟ ਜਿਵੇਂ ਰਾਘਵ ਚੱਡਾ ਤਾਂ ਪੂਰਾ ਧੂ ਕੇ ਲੈ ਜਾਂਦਾ ਮਾਮਲੇ ਨੂੰ। ਉਹ ਕਲਾ ਉਸ ਨੌਜਵਾਨ ਲੀਡਰ ਤੋਂ ਸਾਰਿਆਂ ਨੂੰ ਸਿੱਖਣੀ ਪਵੇਗੀ। ਜਦ ਕਿ ਬੀਬਾ ਬਾਦਲ ਵਰਗੇ ਜਿਹੜੇ ਇੰਨੇ ਕਹਿ ਲਓ ਤਜਰਬੇਕਾਰ ਮੈਂਬਰ ਪਾਰਲੀਮੈਂਟ, ਉਹ ਕਈ ਵਾਰ ਮਤਲਬ ਕਿ ਜਾਤੀਗਤ ਜਿਹੜੀਆਂ ਗੱਲਾਂ ਹੁੰਦੀਆਂ ਨੇ, ਵਿਅਕਤੀਗਤ ਗੱਲਾਂ ਹੁੰਦੀਆਂ ਨੇ ਜਿਹੜੀਆਂ, ਉਹਨਾਂ 'ਚ ਟਾਈਮ ਜਾਇਆ ਕਰਦੇ ਆ। ਐਸੇ ਸਦਨ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਜਦੋਂ ਅਸੀਂ ਦੇਖਦੇ ਹਾਂ ਇਸੇ ਕਾਰਵਾਈ ਦੇ ਦੌਰਾਨ, ਤਾਂ ਉਹ ਚੀਜ਼ਾਂ ਦਾ ਫਰਕ ਕਿਤੇ ਨਾ ਕਿਤੇ ਨਜ਼ਰ ਆਉਂਦਾ, ਕਿਉਂਕਿ ਸਾਰੇ ਸਾਡੇ ਮੈਂਬਰ ਪਾਰਲੀਮੈਂਟ ਹੈ। ਇਹਨਾਂ ਨੂੰ ਅਸੀਂ ਪਾਰਟੀ ਦੇ ਚਸ਼ਮੇ ਨਾਲ ਨਹੀਂ ਵੇਖਦੇ, ਇਹ ਸਾਰੇ ਪੰਜਾਬ ਤੋਂ ਮੈਂਬਰ ਪਾਰਲੀਮੈਂਟ ਆ। ਉਹ ਪੰਜਾਬ ਦੀ ਗੱਲ ਕਿਸ ਤਰ੍ਹਾਂ ਕਰਦੇ ਆ, ਕਿਸ ਢੰਗ ਨਾਲ ਕਰਦੇ ਆ, ਉਹਨਾਂ ਚੀਜ਼ਾਂ ਦਾ ਫਰਕ ਜਿਹੜਾ ਉਹ ਦੇਖਿਆ ਜਾਂਦਾ ਜੀ। ਮੁੱਦੇ ਚੁੱਕਣ ਨਾਲ ਮਸਲੇ ਹੱਲ ਹੋਣਾ ਇੱਕ ਵੱਖਰੀ ਗੱਲ ਆ, ਪਰ ਮਸਲਿਆਂ ਦੀ ਗੱਲ ਕਰਨਾ ਵੀ ਇੱਕ ਹਰ ਮੈਂਬਰ ਪਾਰਲੀਮੈਂਟ ਦਾ, ਹਰ ਵਿਧਾਨਕਾਰ ਦਾ ਫਰਜ਼ ਵੀ ਹੈ। ਮਿੰਟੂ ਜੀ, ਉਦਯੋਗਿਕ ਪਲਾਇਨ ਤੇ ਮਜੀਠੀਆ ਨੇ ਤੰਜ਼ ਕੱਸਿਆ। ਮਿੰਟੂ ਜੀ, ਦੇਖੋ ਉਦਯੋਗਿਕ ਇਜ਼ਰਤ ਤੇ ਬੜੀ ਪੁਰਾਣੀ ਹੈ ਨਾ ਸਾਡੇ, ਜਿਹੜੀ ਇੱਥੇ ਮਤਲਬ ਕਿ ਉਦਯੋਗਾਂ ਦੀ ਇਕਾਈ ਦੀ ਉਜਾੜੇ ਦੀ ਕਹਾਣੀ ਹੈ, ਇਹ ਤੇ ਪੁਰਾਣੀ ਚੱਲ ਰਹੀ ਆ। ਬਹਰਹਾਲ ਕੀ ਹੈ ਕਿ ਇਹ ਮਾਮਲਾ ਜਿਹੜਾ ਸ਼ੁਰੂ ਹੋਇਆ ਸੀਗਾ ਉਸ ਟਾਈਮ ਕਿ ਜਦੋਂ ਸਾਡੇ ਸੀਐਮ ਸਾਹਿਬ ਜਿਹੜੇ ਸੀਗੇ ਸਾਊਥ ਬੰਨੀ ਗਏ ਇਨਵੈਸਟਰਸ ਨੂੰ ਇੱਧਰ ਅਟਰੈਕਟ ਕਰਨ ਵਾਸਤੇ ਸੂਬੇ ਦੇ ਵਿੱਚ, ਕਿ ਬਈ ਤੁਸੀਂ ਆਓ, ਸੱਦਾ ਦੇ ਰਹੇ ਸਨ ਕਿ ਤੁਸੀਂ ਇੱਧਰ ਆ ਕੇ ਤੇ ਇਨਵੈਸਟਮੈਂਟ ਕਰੋ। ਪਰ ਹੋਇਆ ਕੀ ਕਿ ਇਸੇ ਦਰਮਿਆਨ ਇੱਕ ਤਸਵੀਰ ਜਿਹੜੀ ਪੰਜਾਬੀ ਕਾਰੋਬਾਰੀਆਂ ਦੀ, ਉਹ ਯੋਗੀ ਆਦਿੱਤਿਆਨਾਥ ਦੇ ਨਾਲ ਸਾਹਮਣੇ ਆ ਗਈ। ਤੇ ਉਸ ਤੋਂ ਬਾਅਦ ਇਹ ਖਬਰ ਆ ਜਾਂਦੀ ਆ ਕਿ 2,30,000 ਕਰੋੜ ਰੁਪਏ ਦੇ ਸਮਝੌਤੇ ਜਿਹੜੇ ਆ ਉਹ ਯੂਪੀ ਸਰਕਾਰ ਦੇ ਨਾਲ ਉਦਯੋਗਪਤੀਆਂ ਦੇ ਹੋਏ ਆ ਕਿ ਬਈ ਅਸੀਂ ਇੱਥੇ ਆਪਣਾ ਕੰਮਕਾਰ ਜਿਹੜਾ ਸ਼ਿਫਟ ਕਰ ਲਵਾਂਗੇ। ਇੱਕ ਵੱਡੀ ਗੱਲ ਸੀਗੀ। ਦੇਖੋ ਮਸਲਾ ਕੀ ਹੈ ਕਿ ਇਹਦੇ ਵਿੱਚ ਕੁਝ ਵੱਡੇ ਗਰੁੱਪ ਵੀ ਨੇ, ਤੇ ਜਦੋਂ ਇਹ ਵਫਦ ਉੱਥੇ ਮਿਲਿਆ ਤਾਂ ਉਸ ਤੋਂ ਬਾਅਦ ਚਲੋ ਵਿਰੋਧੀਆਂ ਦਾ ਕੰਮ ਹੈ ਤੰਜ਼ ਕੱਸਣੇ, ਪਰ ਇਹ ਮਾਮਲਾ ਜਿਹੜਾ ਗੰਭੀਰ ਆ, ਇਹਦੇ ਚ ਉਹਨੇ ਤੰਜ਼ਾਂ ਕੱਸਣ ਜਾਂ ਜੋ ਮਰਜ਼ੀ ਹੈ, ਇੱਕ ਦੂਜੇ ਨੂੰ ਰਮਜ਼ਾਂ ਨਾਲ ਸਮਝਾਉਣ, ਚਾਹੇ ਤੰਜ਼ਾਂ ਨਾਲ ਸਮਝਾਉਣ, ਸਮਝਾਉਂਦੇ ਰਹਿਣਾ ਚਾਹੀਦਾ। ਪਰ ਮਜੀਠੀਆ ਸਾਹਿਬ ਨੂੰ ਜਿਵੇਂ ਇੱਕ ਗਾਣਾ ਸੀ ਨਾ, ਉਹ ਵੇਲਾ ਯਾਦ ਕਰ, ਉਹ ਵੇਲਾ ਯਾਦ ਕਰਨ ਦੀ ਜ਼ਰੂਰਤ ਹੈ ਕਿ ਜਦੋਂ ਇਹਨਾਂ ਦੇ ਰਾਜ ਦੇ ਵਿੱਚ ਇਕਾਈਆਂ ਜਿਹੜੀਆਂ ਦੁਖੀ ਹੋ ਕੇ ਤੋਂ ਖਿਸਕ ਰਹੀਆਂ ਸਨ ਜੀ, ਪਲਾਇਨ ਹੋ ਰਿਹਾ ਸੀਗਾ, ਹਿਜਰਤ ਹੋ ਰਹੀ ਸੀ ਉਦਯੋਗ ਦੀ। ਤਾਂ ਗੱਲ ਇਹ ਹੈ ਕਿ ਐਵੇਂ ਇਹਨਾਂ ਚੀਜ਼ਾਂ ਦੇ ਵਿੱਚ ਇਹਨਾਂ ਨੇ ਵੀ ਇਸੇ ਤਰ੍ਹਾਂ ਹੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਅਸਫਲਤਾ ਵੇਖੀ। ਤੇ ਹੁਣ ਜਿਹੜੇ ਸਾਡੇ ਚੀਫ ਮਿਨਿਸਟਰ ਆ, ਤੁਸੀਂ ਹਿਸਾਬ ਲਾ ਲਓ ਕਿ ਅਸੀਂ ਮਦਰਾਸ ਤੱਕ ਤੇ ਇਨਵੈਸਟਰਸ ਨੂੰ ਖਿੱਚਣ ਨੂੰ ਫਿਰਦੇ ਆ, ਤੇ ਜਿਹੜੇ ਇੱਥੇ ਬੈਠੇ ਉਹਨਾਂ ਵਾਸਤੇ 9 ਮਹੀਨਿਆਂ ਚ ਅਸੀਂ ਕੋਈ ਠੋਸ ਪਾਲਿਸੀ ਨਹੀਂ ਬਣਾ ਸਕੇ। ਇਹਨੂੰ ਕੀ ਕਹੋਗੇ ਜੀ? ਦੇਖੋ ਅੱਜ ਤੁਸੀਂ ਕੋਈ ਸਫਾਈ ਨਹੀਂ ਦੇ ਸਕਦੇ, ਤੁਸੀਂ 9 ਮਹੀਨਿਆਂ ਦੀ ਸਰਕਾਰ ਚਲਾ ਰਹੇ ਹੋ, ਹੁਣ ਤੁਹਾਡੇ ਕੋਲ ਸਫਾਈ ਦੇਣ ਵਾਸਤੇ ਕੁਛ ਨਹੀਂ ਬਚਿਆ ਕਿ ਪਾਲਿਸੀ ਮੇਕਿੰਗ ਦਾ ਕੰਮ 3 ਮਹੀਨਿਆਂ ਚ ਨਿਬੜ ਜਾਣਾ ਚਾਹੀਦਾ ਹੈ ਨਾ, ਇਹ ਕਿੱਡੀ ਕੁ ਗੱਲ ਆ। ਔਰ ਫਿਰ ਕਮਾਲ ਦੀ ਗੱਲ ਹੈ ਕਿ ਸਨਅਤੀ ਨੀਤੀ ਵਾਸਤੇ ਜਿੱਦਣ ਇਹਨਾਂ ਨੇ ਮਤਲਬ ਮੀਟਿੰਗ ਕਰਨੀ ਸੀਗੀ, ਤਾਂ ਮੀਟਿੰਗ ਉਧਰੋਂ ਸੰਧਵਾ ਸਾਹਿਬ ਕਰ ਰਹੇ ਨੇ ਸਪੀਕਰ। ਇਹ ਵੈਸੇ ਹੀ ਜੇ ਦੇਖੀਏ ਤੇ ਇਹ ਗੱਲ ਜਿਹੜੀ ਆ ਮੈਸੇਜ ਦੇ ਤੌਰ ਤੇ ਠੀਕ ਨਹੀਂ ਹੈ ਜੀ, ਕਿ ਨੀਤੀ ਘਾੜਿਆਂ ਦਾ ਕੰਮ ਹੈ ਨੀਤੀ ਘੜਨ, ਤੁਹਾਡਾ ਕੰਮ ਆ ਤੁਸੀਂ ਕਾਨੂੰਨਾਂ ਨੂੰ ਵੇਖਣਾ,
ਜੋ ਕਾਨੂੰਨ ਬਣਾ ਰਹੇ ਨੇ ਉਹਨਾਂ ਨੂੰ ਦੇਖਣਾ ਹੈ ਜਾਂ ਸਦਨ ਦੀ ਕਾਰਵਾਈ ਕਰਨੀ ਹੈ। ਜੀ ਜੀ। ਉਹ ਗੱਲ ਇਹ ਹੈ ਕਿ ਸਨਅਤੀ ਨੀਤੀ ਤੇ ਤੁਸੀਂ ਕੰਮ ਹੀ ਕਰ ਰਹੇ ਹੋ, ਹਜੇ ਤੱਕ ਤੁਸੀਂ ਉਸ ਕੰਮ ਨੂੰ ਨਿਬੇੜਿਆ ਹੀ ਨਹੀਂ ਹੈ। ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਅਸਫਲਤਾ ਹੈ। ਅਸਫਲਤਾ ਮੈਂ ਇਸ ਕਰਕੇ ਕਹਿ ਰਿਹਾ ਕਿ ਜੇ ਤੁਹਾਡੀ ਖੁੱਲੀ ਪਾਲਿਸੀ ਤੁਹਾਡੇ ਉਦਯੋਗਪਤੀਆਂ ਤੱਕ ਹੋਵੇ, ਉਹਨਾਂ ਨੂੰ ਮਤਲਬ ਕਿ ਉਹਦੇ ਚੋਂ ਕੁਛ ਨਾ ਕੁਛ ਚੰਗੀ ਖੁਸ਼ਬੂ ਆਵੇ, ਤਾਂ ਫਿਰ ਕਿਉਂ ਜਾਣਗੇ, ਫਿਰ ਉਹ ਬਾਹਰ ਨੂੰ ਰੁਕ ਕਿਉਂ ਕਰਨਗੇ। ਤਾਂ ਇਸ ਕਰਕੇ ਉਹ ਮਜੀਠੀਆ ਸਾਹਿਬ ਤਾਂ ਕਹਿ ਰਹੇ ਆ ਕਿ ਉਧਰ ਲੱਭਦੇ ਫਿਰਦੇ ਜੀ, ਇੱਥੋਂ ਇਹ ਭੱਜ ਗਏ ਆ, ਫਲਾਣ ਟਮਕਾ। ਮੇਰੇ ਖਿਆਲ ਦੇ ਨਾਲ ਬੀਬਾ ਬਾਦਲ ਹੋਰਾਂ ਨੇ ਵੀ ਸਵਾਲ ਚੱਕੇ ਨੇ। ਚਲੋ ਚੰਗੀ ਗੱਲ ਹੈ, ਵਿਰੋਧੀਆਂ ਨੇ ਤਾਂ ਵਿਰੋਧ ਕਰਨਾ, ਠੀਕ ਹੈ ਜੀ, ਉਹਨਾਂ ਤੇ ਤਾਂ ਆਪਾਂ ਹੁਣ ਕੀ ਕਹਿ ਸਕਦੇ ਹਾਂ। ਪਰ ਵੱਡੀ ਗੱਲ ਜਿਹੜੀ ਹੈ ਨਾ, ਉਹ ਸੱਚਾਈ ਨੂੰ ਪਛਾਣਨ ਦੀ ਹੈ ਕਿ ਵਾਕਿਆ ਸੱਚ ਹੈ ਕਿ ਉਦਯੋਗ ਸਾਡਾ ਜਿਹੜਾ ਬਚਿਆ ਖੁਚਿਆ ਉਹ ਇੱਥੋਂ ਨਿਕਲ ਰਿਹਾ ਹੈ। ਔਰ ਅੱਜ ਮੈਂ ਸੁਣ ਰਿਹਾ ਸੀਗਾ ਜਿਹੜੇ ਮਿਸ਼ਰਾ ਸਾਹਿਬ ਦੇ ਅਗਵਾਈ ਦੇ ਵਿੱਚ ਉਹ ਗਏ ਨੇ ਉਦਯੋਗਪਤੀ, ਉਹ ਕੀ ਕਹਿ ਰਹੇ ਨੇ, ਉਹ ਕਹਿ ਰਹੇ ਕਿ ਬਈ ਸਾਰਾ ਕੁਝ ਸਸਤਾ ਮਿਲ ਰਿਹਾ ਸਾਨੂੰ। ਜਿਹੜੀ ਲੇਬਰ ਇੱਥੇ ਸਾਨੂੰ 15,000 ਤੋਂ ਘੱਟ ਨਹੀਂ ਹੈ, 10 ਤੋਂ 15,000 ਤੋਂ ਘੱਟ ਕਦੇ ਮਿਲਦੀ ਹੋਈ ਨਹੀਂ, ਉਹ ਸਾਨੂੰ ਉੱਥੇ 5-6,000 ਚ ਅਵੇਲੇਬਲ ਹੈ। ਅਸੀਂ ਕਿਉਂ ਨਾ ਜਾਈਏ। ਜ਼ਮੀਨ ਸਾਨੂੰ ਜਿਹੜੀ ਹੈ ਉਹ ਮਤਲਬ ਕਿ ਪੰਜਾਬ ਦੇ ਮੁਕਾਬਲੇ 10% ਹੀ ਮਹਿਜ਼ ਮਤਲਬ ਕਿ ਰੇਟ ਤੇ ਮਿਲ ਰਹੀ ਹੈ। ਤਾਂ ਅਸੀਂ ਉੱਥੇ ਕਿਉਂ ਨਾ ਜਾਈਏ। 24 ਘੰਟੇ ਉੱਥੇ ਬਿਜਲੀ ਮਿਲ ਰਹੀ ਹੈ ਉਦਯੋਗ ਨੂੰ, ਕਿਉਂ ਨਾ ਜਾਈਏ। ਤਾਂ ਦੇਖੋ ਇਹ ਚੀਜ਼ਾਂ ਜਿਹੜੀਆਂ ਨੇ ਉਹ ਸੱਚ ਨੇ, ਇਹ ਸੱਚੋ ਸੱਚ ਗੱਲ ਆ। ਇੱਥੇ ਦੇਖੋ ਜੋ ਮਰਜ਼ੀ ਆ, ਕੋਈ ਨਾਰਾਜ਼ ਹੋਵੇ ਤੇ ਭਾਵੇਂ ਕੋਈ ਖੁਸ਼ ਰਹੇ। ਸਾਡੇ ਇੱਥੇ ਜ਼ਮੀਨ ਐਕਵਾਇਰ ਕਰਨ ਦਾ ਜਿਹੜਾ ਮਸਲਾ ਹੁੰਦਾ ਹੈ, ਤੁਹਾਨੂੰ ਪਤਾ ਉਦੋਂ ਵੀ ਅਸੀਂ ਬਹੁਤ ਸੰਘਰਸ਼ ਦੇਖਦੇ ਹਾਂ। ਜੀ ਜੀ। ਪਹਿਲੀ ਗੱਲ ਤਾਂ ਜ਼ਮੀਨ ਨਹੀਂ ਮਿਲਦੀ, ਜੋ ਮਿਲਦੀ ਹੈ ਤਾਂ ਬਹੁਤ ਮਹਿੰਗੀ ਮਿਲਦੀ ਹੈ। ਫਿਰ ਹੋਣਾ ਜਿਸ ਤਰ੍ਹਾਂ ਤੁਸੀਂ ਦੇਖਿਆ ਕਿ ਇੱਕ ਤਰ੍ਹਾਂ ਨਾਲ ਇਹ ਵੀ ਆਪਣਾ ਮਸਲਾ ਹੈ। ਹਾਲਾਂਕਿ ਉਹਦੇ ਚ ਇਹ ਠੀਕ ਆ ਕਿ ਮੈਂ ਜਿਵੇਂ ਕਹਿੰਦਾ ਕਿ ਜਿਉਣ ਦਾ ਬੁਨਿਆਦੀ ਹੱਕ ਉਹ ਸੁਰੱਖਿਅਤ ਰਹਿਣਾ ਚਾਹੀਦਾ। ਪਰ ਜਿਹੜੀ ਟਸਲ ਚੱਲ ਪੈਂਦੀ ਹੈ, ਅੱਜ ਮੈਂ ਹੁਣ ਜ਼ੀਰਾ ਮੋਰਚਾ, ਇਹ ਵੀ ਇੱਕ ਉਦਯੋਗਪਤੀ ਦੇ ਖਿਲਾਫ ਹੈ ਨਾ। ਫਿਰ ਸੰਘਰਸ਼ ਚੱਲਦੇ। ਔਰ ਇਹਦੇ ਵਿੱਚ ਹੋਰ ਇੱਕ ਚੀਜ਼ ਉਹਨਾਂ ਨੇ ਐਡ ਆਨ ਕੀਤੀ, ਉਹ ਕਹਿੰਦੇ ਆ ਕਿ ਇੱਕ ਅਫਸਰ ਜਿਹੜਾ ਇੱਕ ਉਦਯੋਗਪਤੀਆਂ ਤੋਂ 50 ਲੱਖ ਰੁਪਈਆ ਵਰਾਉਂਦਾ ਰਿਹਾ, ਉਹਦਾ ਨਾਂ ਲਿਆ, ਮੈਨੂੰ ਨਾਂ ਭੁੱਲ ਗਿਆ, ਨਹੀਂ ਤਾਂ ਮੈਂ ਵੀ ਲੈਣ ਤੋਂ ਗਰੇਜ਼ ਨਾ ਕਰਦਾ। ਨਾਂ ਉਹਨਾਂ ਨੇ ਲਿਆ, ਬਾਈ ਨੇਮ ਕਿਹਾ, ਤੇ ਕਹਿੰਦੇ ਕਿ ਇਸ ਸਰਕਾਰ ਨੇ ਕਰਪਸ਼ਨ ਕੀ ਖਤਮ ਕਰਨੀ ਸੀ, ਉਲਟਾ ਉਸ ਕਰਪਟ ਅਫਸਰ ਨੂੰ ਜਲੰਧਰ ਦਾ ਚਾਰਜ ਦਿੱਤਾ ਗਿਆ ਜੀ। ਅੱਛਾ, ਤਾਂ ਅਸੀਂ ਇੱਥੇ ਰਹਿ ਕੇ ਕੀ ਕਰਨਾ ਹੈ। ਫਿਰ ਇੱਥੇ ਰਹਿ ਕੇ ਅਸੀਂ ਮਤਲਬ ਕਿ ਆਪਣੀ ਲੁੱਟ ਕਿਉਂ ਕਰਾਉਣੀ। ਉਹਨਾਂ ਕਿਹਾ ਕਰਪਸ਼ਨ ਬਹੁਤ ਹੈ ਇੱਥੇ। ਹਾਲਾਂਕਿ ਕਾਊਂਟਰ ਆਰਗੂਮੈਂਟ ਵੀ ਆ ਰਹੇ ਨੇ ਕਿ ਬਈ ਨਹੀਂ ਮਾਹੌਲ ਅੱਛਾ ਆਪਣੇ ਫਲਾਂਟ ਟਮਕਾ। ਉਹ ਕਹਿੰਦੇ ਕਿ ਨਹੀਂ ਉੱਥੇ ਮਾਹੌਲ ਵਧੀਆ ਹੈ। ਹਾਲਾਂਕਿ ਪਤਾ ਨਹੀਂ ਇਹ ਦਾਬਾ ਮਾਰਿਆ ਉਹਨਾਂ ਨੇ ਜਾਂ ਸੱਚੀਓ ਚੱਲੇ ਨੇ ਉਹ। ਪਰ ਜੇ ਸੱਚੀਓ ਚੱਲੇ ਆ ਤੇ ਮਾਨ ਸਾਹਿਬ ਨੂੰ, ਜਿਵੇਂ ਉਹ ਗਾਣੇ ਦੀ ਇੱਕ ਪੰਕਤੀ ਸੀ ਕਿਸੇ ਦੀ, ਕੁਝ ਦੋਸਤਾਂ ਨੇ ਰੋਕ ਲਿਆ ਬਾਹ ਫੜ ਕੇ, ਚੋਟ ਸੱਜਰੀ ਲੱਗੀ ਹੈ ਜੇ ਤਾਂ ਕਰਕੇ, ਮਤਲਬ ਕਿ ਇਹਨਾਂ ਨੂੰ ਬਾਹ ਫੜ ਕੇ ਰੋਕ ਲੈਣੇ ਚਾਹੀਦੀ ਹੈ ਸੱਜਣ, ਕਿ ਸਾਨੂੰ ਛੱਡ ਕੇ ਨਾ ਜਾ। ਤਾਂ ਇਸ ਕਰਕੇ ਇਹਨਾਂ ਨੂੰ ਰੋਕਣਾ ਚਾਹੀਦਾ ਉਦਯੋਗਪਤੀਆਂ ਨੂੰ। ਔਰ ਦੂਸਰੇ ਇਨਵੈਸਟਰ ਜਿਹੜੇ ਤਾਂ ਹੀ ਆਉਣਗੇ ਨਾ, ਇਹ ਚਲੇ ਜਾਣਗੇ ਤਾਂ ਦੂਸਰੇ ਜਿਹੜੇ ਇਨਵੈਸਟਰਸ ਨੇ ਉਹ ਵੀ ਉਹ ਵੇਖਦੇ ਆ ਨਾ ਕਿ ਏਡਾ ਹੀ ਉੱਥੇ ਮਤਲਬ ਕਿ ਵਧੀਆ ਕੰਮ ਹੋਵੇ, ਤੇ ਫਿਰ ਇਹ ਕਾਹਤੋਂ ਉਜੜ ਕੇ ਜਾ ਰਹੇ ਨੇ। ਤੇ ਦੂਜੀ ਗੱਲ ਇੱਕ ਤੁਹਾਨੂੰ ਹੋਰ ਮੈਂ ਦੱਸ ਦੇਵਾਂ ਕਿ ਕੱਲਾ ਸਾਡਾ ਉਦਯੋਗ ਨਹੀਂ ਉਜੜੇਗਾ। ਜੇ ਯੂਪੀ ਦੇ ਵਿੱਚ ਜਿਸ ਤਰੀਕੇ ਦੀ ਡਿਵੈਲਪਮੈਂਟ ਚੱਲ ਰਹੀ ਹੈ ਹਜ਼ੂਰ, ਤਾਂ ਉੱਥੋਂ ਆਉਂਦੀ ਲੇਬਰ ਵੀ ਉਹਨੂੰ ਹਟ ਜਾਣੀ ਹੈ। ਤੇ ਕੰਮ ਕਿੰਨੇ ਕਰਨਾ ਕਾਰਖਾਨਿਆਂ 'ਚ ਜੇ ਬਚਿਆ ਖੁਚਿਆ ਰਹਿ ਵੀ ਗਿਆ। ਫਰਜ਼ ਕਰੋ ਇਨਵੈਸਟਰ ਤੁਸੀਂ ਨਵੇਂ ਵੀ ਲੈ ਆਉਨੇ ਹੋ, ਤੇ ਜਿਹੜਾ ਇਹ ਉਦਯੋਗ ਆ ਇਹਨੂੰ ਵੀ ਤੁਸੀਂ ਬਚਾ ਲੈਂਦੇ ਹੋ। ਪਰ ਗੱਲ ਇਹ ਹੈ ਕਿ ਕੱਲ ਨੂੰ ਯੂਪੀ ਬਹੁਤ ਜ਼ਿਆਦਾ ਡਿਵੈਲਪ ਹੋ ਜਾਂਦਾ ਹੈ, ਆਸਿਓ ਪਾਸਿਓ ਉਹਨਾਂ ਨੂੰ ਇਨਵੈਸਟਮੈਂਟ ਬਹੁਤ ਜ਼ਿਆਦਾ ਮਿਲ ਜਾਂਦੀ ਹੈ, ਤਾਂ ਤੁਹਾਡੇ ਕੋਲ ਤਾਂ ਲੇਬਰ ਦਾ ਵੀ ਸੰਕਟ ਆਉਣਾ ਜੇ। ਜੀ। ਅਗਲੀ ਖਬਰ ਦੇ ਵੱਲ ਵਧੀਏ ਮਿੰਟ ਜੀ, ਤੇ ਗੱਲ ਕਰੀਏ ਸਿਆਸਤਦਾਨਾਂ ਦੀ। ਰਾਜਾ ਵੜਿੰਗ ਕੈਪਟਨ ਤੇ ਜਾਖੜ ਆਪਦੇ ਪੁਰਾਣੇ ਕਾਂਗਰਸੀਆਂ ਨੂੰ ਲਲਕਾਰ ਰਿਹਾ, ਕਹਿੰਦੇ ਜੇ ਹਿੰਮਤ ਆ ਤਾਂ ਮੇਰੇ ਖਿਲਾਫ ਚੋਣ ਲੜੋ। ਹਾਂਜੀ ਦੇਖੋ, ਇਹ ਜਿੱਥੇ ਜਾਂਦੇ ਨੇ ਨਾ ਅੱਜ ਕੱਲ ਇਹਨਾਂ ਦੀ ਬਸ ਇਹੀ ਤੁਹਾਨੂੰ ਪਤਾ ਰਹਿੰਦੀ ਹੈ ਕਿ ਫਲਾਣਾ ਕਾਂਗਰਸੀ ਐ ਕਰ ਗਿਆ, ਧਮਕਾਣਾ ਐ ਕਰ ਗਿਆ। ਗੁੱਸਾ ਵੀ ਹੈ, ਰੋਸ ਵੀ ਹੈ, ਹੁੰਦਾ ਹੀ ਹੈ, ਜਿਹੜੇ ਪੁਰਾਣੇ ਸਾਥੀ ਹੁੰਦੇ ਆ। ਖੈਰ ਇਹਨਾਂ ਨੇ ਬਣਾਏ ਹੋਏ ਨੇ, ਤੁਹਾਨੂੰ ਪਤਾ ਹੀ ਹੈ, ਪ੍ਰਧਾਨ ਥਾਪੇ ਹੋਏ ਆ, ਤੇ ਉਹ ਕਦੇ ਕਿਸੇ ਦੀ ਤਾਜਪੋਸ਼ੀ ਵਾਸਤੇ ਚਲੇ ਜਾਂਦੇ। ਅੱਜ ਕੁਲਵੀਰ ਜੀਰਾ ਦੀ ਤਾਜਪੋਸ਼ੀ ਆ, ਅੱਜ ਜਟਾਣੇ ਦੀ ਤਾਜਪੋਸ਼ੀ ਆ। ਮੈਨੂੰ ਸਮਝ ਨਹੀਂ ਆਉਂਦੀ ਇਹ ਤਾਜ ਕਿਹੜੇ ਤਾਜ ਨੇ। ਇੱਕ ਤੇ ਸ਼ਬਦ ਜਿਹੜਾ ਇਹ ਅਜੀਬੋ ਗਰੀਬ ਜਿਹਾ ਸ਼ਬਦ ਆ, ਇਹ ਸੁਲਤਾਨ ਬਣ ਜਾਂਦੇ ਨੇ। ਹਾਂ ਸਹੀ ਹੈ, ਬਿਲਕੁਲ। ਇੱਥੇ ਲੀਡਰ ਜਿਹੜੇ ਤੁਰੇ ਫਿਰਦੇ ਨੇ, ਇੱਥੇ ਲੋਕ ਤੁਰੇ ਫਿਰਦੇ ਨੇ, ਤਾਜਪੋਸ਼ੀ ਜੀ, ਕੈਪਟਨ ਦੀ ਤਾਜਪੋਸ਼ੀ ਹੈ,
ਸੁਖਬੀਰ ਦੀ ਤਾਜਪੋਸ਼ੀ ਹੈ। ਤਾਜ ਨੂੰ ਬੰਦਾ ਪੁੱਛੇ ਇਹਨਾਂ ਨੇ ਦਿੱਲੀ ਫਤਿਹ ਕੀਤੀ ਆਗਾ ਕਿ ਜਾਂ ਫਿਰ ਇਹਨਾਂ ਨੇ ਕਜ਼ਾਕਿਸਤਾਨ ਜਿੱਤ ਲਿਆ। ਤਾਜਪੋਸ਼ੀ ਹੈ। ਖੈਰ ਚਲੋ ਤੇ ਚੱਲਣ ਦਿਓ, ਇਹਨਾਂ ਦੇ ਕੰਮ ਜਿਸ ਤਰ੍ਹਾਂ ਚੱਲਦੇ ਨੇ। ਇਹਨਾਂ ਨੇ ਆਪਣੇ ਸੰਬੋਧਨ 'ਚ ਜਿਹੜੀ ਗੱਲ ਕਹੀ ਹੈ, ਇਹ ਇੱਧਰ ਇਸ ਏਰੀਏ 'ਚ ਸਨ, ਮੁਕਤਸਰ ਬਠਿੰਡਾ ਇਸ ਏਰੀਏ ਦੇ ਵਿੱਚ ਕਹਿੰਦੇ ਸਨ ਕਿ ਕਾਂਗਰਸ ਦੇ ਜਿਹੜੇ ਕੁਝ ਸਿਪਾਹ ਸਲਾਰ ਸੀਗੇ ਉਹਨਾਂ ਨੇ ਪਿੱਠ ਵਿੱਚ ਛੁਰਾ ਮਾਰ ਕੇ ਭਾਜਪਾ ਵਿੱਚ ਛਾਲ ਮਾਰ ਲਈ। ਅਮਰਿੰਦਰ ਸਿੰਘ ਤੇ ਸੁਨੀਲ ਜਾਖੜ ਦਾ ਉਹਨਾਂ ਨੇ ਖਾਸ ਤੌਰ ਤੇ ਜ਼ਿਕਰ ਕੀਤਾ ਤੇ ਉਹ ਕਹਿੰਦੇ ਆ ਕਿ ਬਈ ਮੇਰੇ ਖਿਲਾਫ ਚੋਣ ਲੜ ਕੇ ਦੇਖ, ਮੈਂ ਉਹਨਾਂ ਖਿਲਾਫ ਚੋਣ ਲੜਾਂਗਾ, ਫੇਰ ਲੱਗ ਜੂ ਪਤਾ। ਤੇ ਨਾਲ ਉਹਨਾਂ ਨੇ ਕਿਹਾ ਕਿ ਮੈਂ ਹਰ ਇੱਕ ਧਰਮ ਦਾ ਸਤਿਕਾਰ ਕਰਦਾ ਪਰ ਖਾਲਿਸਤਾਨ ਦਾ ਵਿਰੋਧ ਮੈਂ ਡਟਵਾਂ ਕਰਦਾ ਜੀ। ਤੇ ਨਾਲ ਉਹ ਕਹਿੰਦੇ ਆ, ਉਹਨਾਂ ਨੇ ਇੱਕ ਇਹ ਵੀ ਕਿਹਾ ਜੋ ਇੱਥੇ ਕੋਵਿਡ ਦਾ ਬਹੁਤ ਜ਼ੋਰ ਪਾਇਆ ਜਾ ਰਿਹਾ ਹੈ, ਤਾਂ ਉਹ ਕਹਿ ਰਹੇ ਆ ਕਿ ਦੇਖੋ ਗੱਲ ਕੀ ਹੈ ਕਿ ਸਾਰਾ ਕੁਛ ਹੈ ਜਿਹੜਾ ਭਾਰਤ ਜੋੜੋ ਯਾਤਰਾ ਨੂੰ ਰੋਕਣ ਵਾਸਤੇ ਆ। ਚਲੋ ਠੀਕ ਹੈ, ਤੁਹਾਡਾ ਆਪਣਾ ਵਿਚਾਰ ਆ, ਕੋਈ ਖਾਲਿਸਤਾਨ ਦਾ ਸਮਰਥਕ ਹੋ ਸਕਦਾ, ਕੋਈ ਮੁਖਾਲਫ ਕਰ ਸਕਦਾ ਹੈ, ਉਹਦੀ ਮੁਖਾਲਫਤ ਹੋ ਸਕਦੀ ਹੈ, ਕੋਈ ਚੱਕਰ ਨਹੀਂ ਹੈਗਾ। ਤਾਂ ਦੂਸਰੇ ਪਾਸੇ ਜੇ ਤੁਸੀਂ ਦੇਖੋ ਕਿ ਜਿਹੜੀ ਗੱਲ ਕਹਿ ਰਹੇ ਆ, ਇਹਨਾਂ ਨੇ ਇਹੀ ਤੇ ਅੱਗੇ ਵੀ ਲਲਕਾਰੇ ਮਾਰੇ ਸਨ ਕਿ ਬਾਦਲ ਮੇਰੇ ਖਿਲਾਫ ਚੋਣ ਲੜਨ। ਬਠਿੰਡੇ ਤੋਂ ਤੁਹਾਨੂੰ ਪਤਾ ਹੀ ਹੈ ਨਾ ਕਿੰਨਾ ਜ਼ੋਰ ਲਾਇਆ ਸੀਗਾ ਜੀ, ਨਹੀਂ ਸੀ ਗੱਲ ਬਣੀ, ਨਾਲੇ ਸਰਕਾਰ ਇਹਨਾਂ ਦੀ ਆਪਣੀ ਸੀਗੀ। ਤਾਂ ਖੈਰ ਲਲਕਾਰੇ ਤਾਂ ਮਾਰਨੇ ਆ, ਚਲੋ ਮਾਰੀ ਚੱਲੋ ਤੁਸੀਂ। ਹਾਲੇ 24 ਆਉਣਾ, 24 ਤੋਂ ਬਾਅਦ 27 ਆਉਣੀ ਹੈ, ਜਦੋਂ ਇਲੈਕਸ਼ਨ ਲੜਿਆ ਜਾਏਗਾ ਦੇਖੀ ਜਾਊਗੀ। ਪਰ ਜੋ ਅਸੀਂ ਦੇਖ ਰਹੇ ਹਾਂ ਰਾਜਾ ਵੜਿੰਗ ਜਿਸ ਤਰ੍ਹਾਂ ਅਗਰੈਸ਼ਨ ਦਿਖਾ ਰਹੇ ਨੇ, ਕੱਲ ਵੀ ਉਹਨਾਂ ਨੇ ਆਪਣੇ ਅੰਦਾਜ਼ੇ ਬਿਆਨ ਦੇ ਵਿੱਚ ਮਤਲਬ ਕਿ ਇੱਕ ਟਕੋਰ ਸਿੱਧੂ ਦੀ ਠੋਕੋ ਤਾੜੀ ਵਾਲੇ ਤੇ ਕਰ ਦਿੱਤੀ, ਹਾਲਾਂਕਿ ਕੋਈ ਨਾਮ ਵਗੈਰਾ ਨਹੀਂ ਲਿਆ। ਤੇ ਜਿਸ ਤਰ੍ਹਾਂ ਉਹ ਕਾਂਗਰਸੀਆਂ ਨੂੰ ਕਹਿ ਰਹੇ ਆ ਕਿ ਜਿਹਨੇ ਭੱਜਣਾ ਭੱਜ ਜਾਓ, ਮੈਨੂੰ ਇਉਂ ਲੱਗਦਾ ਕਿ ਇੱਕ ਸੋ ਕਾਲਡ ਰਾਜਾ ਸੀਗਾ ਜਿਹੜਾ ਉਹ ਚਲੇ ਗਿਆ ਕਾਂਗਰਸ ਦਾ, ਪਰ ਇਹ ਜਿਹੜਾ ਦੂਸਰਾ ਹੈ ਰਾਜਾ ਨਾਮ ਤੋਂ ਬਾਈ ਨੇਮ ਰਾਜਾ, ਉਹ ਉਹਨਾਂ ਦੇ ਪਦ ਜਿਨ੍ਹਾਂ ਤੇ ਚੱਲ ਰਿਹਾ ਹੈ ਜੀ, ਨਕਸ਼ੇ ਜਿਹੜੇ ਨਾ ਕਦਮੇ ਕੀ ਨਕਸ਼ੇ ਕਦਮ ਉਹ ਉਹਨਾਂ ਤੇ ਚੱਲ ਰਿਹਾ ਹੈ। ਮੈਂ ਫਲਾਂ ਟਮਕਾ ਇਹਨਾਂ ਚੀਜ਼ਾਂ ਨੂੰ ਛੱਡ ਕੇ ਤੁਹਾਨੂੰ ਬਈ ਰਾਜਾ ਵੜਿੰਗ ਜੀ ਸਾਰਿਆਂ ਦਾ ਸਾਥ ਚਾਹੀਦਾ ਹੋਊਗਾ ਜੇ ਬੇੜੀ ਪਾਰ ਲਾਉਣੀ ਆ। ਤੇ ਜੇ ਤੁਸੀਂ ਬੇੜੀ ਰਲ ਮਿਲ ਕੇ ਆਪਣੀ ਜਿਵੇਂ ਅੱਗੇ ਡਬੋਈ ਆ ਤੇ ਉਹ ਜਿਹੜੀ ਡੁੱਬੀ ਬੇੜੀ ਆ ਉਹਨੂੰ ਬਿਲਕੁਲ ਹੀ ਥੱਲੇ ਐ ਰਸਾਤਲ ਚ ਹੀ ਲਿਜਾਣਾ ਤੇ ਫਿਰ ਜੋ ਮਰਜ਼ੀ ਕਰੀ ਚੱਲੋ। ਤਾਂ ਗੱਲ ਇਹ ਆ ਕਿ ਉਹ ਚੀਜ਼ਾਂ ਉਹਨੂੰ ਲੈ ਕੇ ਬਹਿ ਗਈਆਂ। ਹੁਣ ਆਹ ਚੀਜ਼ਾਂ ਤੁਸੀਂ ਫੜ ਬੈਠੇ ਹੋ ਤਾਂ ਜਿਹੜਾ ਪ੍ਰਧਾਨ ਹੁੰਦਾ ਮੇਰੇ ਖਿਆਲ ਦੇ ਨਾਲ ਉਹਨੂੰ ਬਹੁਤ ਮੈਚਿਓਰਿਟੀ ਤੇ ਬਹੁਤ ਠੰਮਾ ਵਿਖਾਉਣਾ ਪੈਂਦਾ ਹੈ। ਐਗਰੈਸ਼ਨ ਠੀਕ ਹੈ, ਕਿਤੇ ਖਾਸ ਮੌਕੇ ਤੇ ਉਹ ਦਿਖਾਈ ਜਾ ਸਕਦੀ ਹੈ, ਪਰ ਐਵੇਂ ਹਰੇਕ ਗੱਲ ਤੇ ਉਹ ਠੀਕ ਨਹੀਂ ਲੱਗਦਾ। ਪਰ ਬਾਕੀ ਇਹਨਾਂ ਦਾ ਆਪਣਾ ਮੈਟਰ ਹੈ, ਪਾਰਟੀ ਮੈਟਰ ਹੈ, ਦੇਖਦੇ ਆ ਕਿ ਕੀ ਬਣਦਾ। ਪਰ ਖਾਸੀਆਂ ਗੱਲਾਂ ਕਹੀਆਂ ਨੇ ਇਹਨਾਂ ਨੇ, ਔਰ ਭਾਰਤ ਜੋੜੋ ਯਾਤਰਾ ਦੇ ਸੰਦਰਭ ਵਿੱਚ ਤਾਂ ਉਹਨਾਂ ਨੇ ਵੱਡੀ ਗੱਲ ਕਹੀ ਹੈ ਕਿ ਸਾਡੀ ਯਾਤਰਾ ਨੂੰ ਰੁਕਵਾਉਣ ਵਾਸਤੇ ਕੋਵਿਡ ਵਾਲੀ ਜਿਹੜੀ ਹੈ ਇਹ ਗੇਮ ਕੀਤੀ ਜਾ ਰਹੀ ਹੈ। ਜੀ ਮਿੰਟੂ ਜੀ, ਐਡਵੋਕੇਟ ਧਾਮੀ ਸਾਹਿਬ ਦੇ ਬਿਆਨ ਦੀ ਗੱਲ ਕਰੀਏ, ਉਹਨਾਂ ਨੇ ਜਿਹੜਾ ਮੱਧ ਪ੍ਰਦੇਸ਼ ਦੇ ਵਿੱਚ ਸਿੱਖ ਨੌਜਵਾਨ ਤੇ ਪਰਚਾ ਕੀਤਾ, ਉਹਨਾਂ ਨੇ ਇਹ ਮੰਗ ਕੀਤੀ ਹੈ ਕਿ ਪਰਚਾ ਰੱਦ ਹੋਣਾ ਚਾਹੀਦਾ। ਦੇਖੋ ਜਬਲਪੁਰ ਦੇ ਵਿੱਚ ਗ੍ਰਿਫਤਾਰੀ ਹੋਈ ਹੈ, ਕੋਈ ਨੌਜਵਾਨ ਸੀ, ਉਹ ਟਰੈਕਟਰ ਤੇ ਕਿਸੇ ਸਮਾਗਮ 'ਚ ਪਹੁੰਚਿਆ ਸੀਗਾ ਤੇ ਉੱਥੇ ਸੰਤ ਜਰਨੈਲ ਸਿੰਘ ਪਿੰਡਰਾਮ ਵਾਲਿਆਂ ਦੀ ਤਸਵੀਰ ਲੱਗੀ ਹੋਈ ਸੀਗੀ। ਤਸਵੀਰ ਤੇ ਲਿਖਿਆ ਸੀਗਾ, ਕੈਪਸ਼ਨ ਸੀ ਨੋ ਕੰਪੀਟੀਸ਼ਨ, ਜਾਂ ਮਤਲਬ ਕਿ ਇਸ ਤਰ੍ਹਾਂ ਦਾ ਕੁਝ ਲਿਖਿਆ ਹੋਇਆ ਸੀਗਾ। ਤਾਂ ਗੱਲ ਇਹ ਹੈ ਕਿ ਫਿਰ ਉਸ ਤੋਂ ਬਾਅਦ ਕਿਉਂਕਿ ਗਾਣੇ ਸ਼ਾਣੇ ਵੀ ਅੱਜ ਕੱਲ ਵਜਾਉਂਦੇ ਨੇ ਨੌਜਵਾਨ, ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਸੀਗਾ। ਤਾਂ ਉਸੇ ਸੰਦਰਭ ਦੇ ਵਿੱਚ ਹੀ ਧਾਮੀ ਸਾਹਿਬ ਕਹਿ ਰਹੇ ਆ ਕਿ ਬਈ ਇਹ ਜਿਹੜਾ ਪਰਚਾ ਦਰਜ ਕੀਤਾ ਗਿਆ ਹੈ ਇਹ ਪਰਚਾ ਰੱਦ ਹੋਣਾ ਚਾਹੀਦਾ ਹੈ। ਕਰੜੀ ਨਿੰਦਾ ਕੀਤੀ ਉਹਨਾਂ ਨੇ, ਕਿਹਾ ਕਿ ਘੱਟ ਗਿਣਤੀ ਸਿੱਖਾਂ ਨਾਲ ਵੱਡੀ ਬੇਇਨਸਾਫੀ ਤੇ ਧੱਕਾ ਜਿਸ ਨਾਲ ਸਿੱਖ ਭਾਵਨਾਵਾਂ ਨੂੰ ਠੇਸ ਵੱਜੀ ਹੈ। ਉਹ ਕਹਿੰਦੇ ਕਿ ਭਾਰਤ ਬਹੁਤ ਧਰਮੀ ਦੇਸ਼ ਹੈ ਜਿਸ ਵਿੱਚ ਸੰਵਿਧਾਨ ਅਨੁਸਾਰ ਹਰ ਇੱਕ ਨੂੰ ਧਾਰਮਿਕ ਆਜ਼ਾਦੀ ਹੈ। ਉਹਨਾਂ ਕਿਹਾ ਕਿ ਸੰਤ ਪਿੰਡਰਾਮ ਵਾਲਿਆਂ ਦੀ ਤਸਵੀਰ ਲਾਉਣਾ ਕੋਈ ਗੁਨਾਹ ਨਹੀਂ, ਲਿਹਾਜ਼ਾ ਜਬਲਪੁਰ ਵਿਖੇ ਸਿੱਖ ਨੌਜਵਾਨ ਤੇ ਪਾਇਆ ਮੁਕੱਦਮਾ ਤੁਰੰਤ ਰੱਦ ਕੀਤਾ ਜਾਵੇ। ਦੇਖੋ ਗੱਲ ਕੀ ਹੈ ਕਿ ਚਲੋ ਇਹ ਸਾਰੀਆਂ ਚੀਜ਼ਾਂ ਹੈਗੀਆਂ ਨੇ ਆਪਣੀ ਜਗ੍ਹਾ ਤੇ ਜੀ, ਅਸੀਂ ਤਾਂ ਦੇਖੋ ਨਾ ਕਿਸੇ ਦੇ ਹੱਕ ਦੇ ਵਿੱਚ ਖੜ ਸਕਦੇ ਹਾਂ ਨਾ ਕਿਸੇ ਦੇ ਵਿਰੋਧ ਦੇ ਵਿੱਚ ਖੜ ਸਕਦੇ ਹਾਂ। ਕੋਈ ਕਿਸੇ ਨੂੰ ਨਾਇਕ ਮੰਨਦਾ, ਕੋਈ ਕਿਸੇ ਨੂੰ ਕੁਛ ਮੰਨਦਾ, ਕੋਈ ਕਿਸੇ ਨੂੰ ਕੁਛ ਮੰਨਦਾ, ਸਾਰਿਆਂ ਦੀਆਂ ਆਪਣੀਆਂ ਆਜ਼ਾਦੀਆਂ ਨੇ, ਮਾਨਤਾਵਾਂ ਨੇ, ਆਪੋ ਆਪਣੇ ਥਾਂ ਤੇ ਠੀਕ ਹੈ। ਪਰ ਇਸ ਮਾਮਲੇ ਦੇ ਵਿੱਚ ਮੈਂ ਕਦੇ ਕਦੇ ਹੈਰਾਨ ਹੁੰਦਾ ਕਿ ਦੇਖੋ ਇਹ ਪੇਸ਼ੇ ਤੋਂ ਐਡਵੋਕੇਟ ਨੇ ਧਾਮੀ ਸਾਹਿਬ ਜੀ, ਪਰ ਮੈਨੂੰ ਕਦੇ ਕਦੇ ਲੱਗਦਾ ਕਿ ਬਹੁਤ ਕਮਜ਼ੋਰ ਐਡਵੋਕੇਸੀ ਹੈ ਇਹਨਾਂ ਦੀ। ਉਹ ਤੁਹਾਨੂੰ ਪਰਸੋਂ ਹੀ ਇੱਕ
ਜੱਜਮੈਂਟ ਮਿਲ ਜਾਏਗੀ ਪਰਸੋਂ ਦੀ ਇੱਕ, ਜੀ ਜੀ, ਜਿਹਦੇ ਚ ਜਗਦੀਸ਼ ਟੈਕਲਰ ਦੀ ਤਸਵੀਰ ਪਾ ਕੇ ਇੱਕ ਜਿਹੜਾ ਵਿਅਕਤੀ ਆਇਆ ਸੀਗਾ ਟੀ-ਸ਼ਰਟ ਤੇ, ਉਹਦੇ ਤੇ ਮੁਕੱਦਮਾ ਬਣਿਆ ਸੀ, ਉਹਨੂੰ ਹਾਈ ਕੋਰਟ ਨੇ ਬੇਲ ਦਿੱਤੀ ਹੈ। ਹਾਈ ਕੋਰਟ ਨੇ ਬੇਲ ਦਿੰਦਿਆਂ ਬੇਲ ਆਰਡਰ ਦੇ ਵਿੱਚ ਜੋ ਆਪਣੇ ਮਤਲਬ ਕਿ ਲਿਖੇ ਨੇ, ਜੋ ਆਪਣੇ ਵਿਚਾਰ ਦਿੱਤੇ ਨੇ ਜੀ, ਉਸ ਆਰਡਰ ਦੇ ਵਿੱਚ, ਤਾਂ ਉਸ ਆਰਡਰ ਦੇ ਵਿੱਚ ਉਹਨਾਂ ਨੇ ਲਿਖਿਆ ਵਾ ਕਿ ਦੇਖੋ ਟੀ-ਸ਼ਰਟ ਜੇ ਕਿਸੇ ਦੀ ਪਾਈ ਹੈ ਫੋਟੋ ਵਾਲੀ, ਉਹਦੇ ਨਾਲ ਸ਼ਾਂਤੀ ਨਹੀਂ ਫੈਲਦੀ। ਤੁਸੀਂ ਇਹ ਕਹਿ ਸਕਦੇ ਹੋ ਕਿ ਜੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਇਹ ਮੰਨਦਾ ਹੈ ਕਿ ਕਿਸੇ ਦੀ ਤਸਵੀਰ ਲਾਉਣ ਜਾਂ ਪਾਉਣ ਦੇ ਨਾਲ ਕੋਈ ਸ਼ਾਂਤੀ ਨਹੀਂ ਫੈਲਦੀ, ਤੇ ਇੱਥੇ ਕੀ ਬੰਬ ਚੱਲ ਗਿਆ ਸੀ। ਜੀ ਬਿਲਕੁਲ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਇੱਕ ਹੁੰਦੇ ਆ ਫਾਰਮੈਲਿਟੀ ਵਾਲੇ ਬਿਆਨ, ਇੱਕ ਹੁੰਦੇ ਆ ਤੋਬੇ ਤੋੜ ਤਰਕ। ਇਹ ਆਪਣੀ ਇਹ ਜਿਹੜੀ ਧਾਰ ਹੈ ਇਹਨੂੰ ਤਿੱਖੀ ਕਰੋ। ਖਾਣਾ ਪੂਰਤੀ ਵਾਲੇ, ਇਹ ਤਾਂ ਕੋਈ ਵੀ ਖਾਣਾ ਪੂਰਤੀ ਕਰ ਦੂਗਾ, ਅਸੀਂ ਵੀ ਖਬਰ ਕਰ ਦਿੰਦੇ ਆ। ਤੁਸੀਂ ਇੱਕ ਪ੍ਰੈਸ ਰਿਲੀਜ਼ ਜਾਰੀ ਕਰ ਦਿੱਤਾ, ਠੀਕ ਹੈ ਜੀ ਜੀ, ਤੇ 5-7 ਸਵੇਰੇ ਤੁਹਾਡੇ ਮਗਰ ਹੋਰ ਤੁਹਾਡੇ ਹੈਗੇ ਆ ਜਿਹੜੇ ਜੂਨੀਅਰ, ਉਹ ਕਰੜੀ ਨਿੰਦਾ ਕਰ ਦੇਣ ਕਿ ਟਰੱਕ ਤੇ ਭਰ ਕੇ ਤੁਸੀਂ ਕਰੜੀ ਨਿੰਦਾ ਦਾ ਖਿਲਾਰਿਆ ਹੁੰਦਾ। ਹਾਂਜੀ, ਅੰਗਰੇਜ਼ਾਂ ਦੇ ਨਾਲ ਲਾਈ ਜਾਂਦੇ ਜੀ। ਤਾਂ ਗੱਲ ਇਹ ਆ ਕਿ ਜਿਹੜੀਆਂ ਚੀਜ਼ਾਂ ਕਹਿਣੀਆਂ ਵੀ ਹੁੰਦੀਆਂ ਨਾ, ਉਹਦੇ ਚ ਠੋਸ ਦਲੀਲ ਜੇ ਸ਼ਾਮਲ ਕੀਤੀ ਜਾਵੇ ਨਾ ਕਾਨੂੰਨ ਤੋਂ ਹੀ ਲੱਭ ਕੇ, ਤਾਂ ਉਹ ਚੀਜ਼ ਦਾ ਵਜਨ ਵੱਧ ਜਾਂਦਾ ਹੈ। ਰੂਹ ਉਦਾਂ ਹੌਲੀ ਜਿਹੀ ਲੱਗਦੀ ਹੈ, ਰੂਹ ਨੂੰ ਥੋੜਾ ਜਿਹਾ ਭਿਉਂ ਲਓ, ਪਾਣੀ ਚ ਡਬੋ ਲਓ, ਉਸੇ ਰੂਹ ਨੂੰ ਫਿਰ ਤਲੀ ਤੇ ਰੱਖ ਕੇ ਦੇਖਿਓ। ਜੀ ਬਿਲਕੁਲ। ਤੇ ਆਪਾਂ ਅਗਲੀ ਖਬਰ ਦੇ ਵੱਲ ਵਧੀਏ ਮਿੰਟ ਜੀ, ਤੇ ਗੱਲ ਕਰੀਏ ਮਾਨ ਸਾਹਿਬ ਦੀ ਭੈਣ ਜੀ ਦੀ। ਉਹਨਾਂ ਨੇ ਅਚਾਨਕ ਵਿਧਾਇਕਾ ਮਾਣੂਕੇ ਨੂੰ ਫੋਨ ਖੜਕਾਤਾ ਜੀ। ਆਓ ਕਹਿੰਦੇ ਜੀ ਵੱਡੀ ਭੈਣ ਕੋਲ ਆ ਕੇ ਚਾਹ ਪੀਣੀ, ਉਹ ਕਹਿੰਦੇ ਕਿ ਆ ਜਾਓ, ਕੋਈ ਗੱਲ ਨਹੀਂ ਹੈ, ਕੋਈ ਚੱਕਰ ਨਹੀਂ ਹੈਗਾ, ਚਾਹ ਦੀ ਤੇ ਕਿਹੜੀ ਘਾਟ ਆ। ਤਾਂ ਖੈਰ ਦੇਖੋ ਇਹਨਾਂ ਦਾ ਤੁਹਾਨੂੰ ਪਤਾ ਹੀ ਹੈ ਬਈ, ਇੱਕੋ ਹੁਣ ਪਾਰਟੀ ਹੈ, ਇੱਕੋ ਸਰਕਾਰ ਹੈ, ਤੇ ਇੱਕੋ ਇਹਨਾਂ ਦੇ ਆਪਣੇ ਰਿਸ਼ਤੇ ਤਾਲੁਕਾਤ ਨੇ, ਤਾਂ ਜਿੱਧਰ ਵੀ ਜਾਂਦੇ ਆਪਾਂ ਤੇ ਹੁਣ ਕੀ ਰੋਕ ਸਕਦੇ ਆ, ਜਿੱਧਰ ਵੀ ਜਾਂਦੇ ਆ। ਪਰ ਗੱਲ ਇਹ ਆ ਕਿ ਚਰਚਾਵਾਂ ਤੇ ਫਿਰ ਚੱਲ ਪੈਂਦੀਆਂ ਨੇ ਨਾ, ਚਰਚਾਵਾਂ ਚੱਲ ਪੈਂਦੀਆਂ ਨੇ ਕਿ ਸੀਨੀਅਰਟੀ ਦੇ ਮਾਮਲੇ ਦੇ ਵਿੱਚ ਇੱਕ ਬੀਬੀ ਇੱਧਰ ਸੀਗੀ ਤਲਵੰਡੀ ਸਾਬੋ ਤੋਂ, ਉਹਨਾਂ ਨੂੰ ਚੀਫ ਵਿਪ ਬਣਾਇਆ ਗਿਆ, ਤੇ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਕੈਬਨਿਟ ਰੈਂਕ ਦਿੱਤਾ ਗਿਆ। ਹੁਣ ਅਚਾਨਕ ਭੈਣ ਜੀ ਉੱਥੇ ਚਾਹ ਪੀਣ ਚਲੇ ਗਏ ਆ, ਉੱਥੇ ਵੀ ਤੇ ਸੀਨੀਅਰਟੀ ਹੈ ਨਾ, ਉੱਥੇ ਵੀ ਤੇ ਸੀਨੀਅਰਟੀ ਹੈ। ਬੀਬੀ ਮਾਣੂਕੇ 2 ਵਾਰ ਦੀ ਹੈ ਨਾ ਐਮਐਲਏ। ਜੀ ਜੀ, ਹਾਲਾਂਕਿ ਉਹਨਾਂ ਦਾ ਕਾਰਜਕਾਲ ਕਿਸ ਤਰ੍ਹਾਂ ਦਾ ਚੱਲ ਰਿਹਾ ਹੈ ਤੇ ਉੱਥੋਂ ਦੇ ਲੋਕ ਹੀ ਦੱਸ ਸਕਦੇ, ਵਸ਼ਿੰਦੇ ਹੀ ਦੱਸ ਸਕਦੇ ਆ। 1-2 ਵੀਡੀਓ ਤੇ ਵੈਸੇ ਆਈਆਂ ਨੇ, ਤਾਂ ਮਤਲਬ ਕਿ ਇੱਕ ਸ਼ਾਇਦ ਕਥਿਤ ਕੰਪਲੇਂਟ ਵੀ ਸੀ ਜਿਹਦੇ ਤੇ ਇਹਨਾਂ ਨੇ ਬਾਅਦ ਚ ਸਫਾਈ ਦੇ ਦਿੱਤੀ ਸੀਗੀ ਕਿ ਨਹੀਂ ਐਸੀ ਕੋਈ ਕੰਪਲੇਂਟ ਹੋਈ ਨਹੀਂ ਹੈ। ਤਾਂ ਖੈਰ ਇਹ ਥੋੜੀ ਦੇਰ ਉੱਥੇ ਫਿਰ ਬੈਠੇ ਨੇ, ਚਾਹ ਪਾਣੀ ਪੀਤਾ ਤੇ ਚਲੇ ਗਏ ਨੇ। ਬਾਕੀ ਉਹੀ ਹੈ ਕਿ ਹੋ ਸਕਦਾ ਕਿ ਜਿਹੜੀ ਮਤਲਬ ਕਿ ਕੈਬਨਿਟ ਦੀ ਅੱਜ ਕੱਲ ਇੱਕ ਚਰਚਾ ਜਾਂ ਕਿਆਸਰਾਈ ਜਿਹੜੀ ਹੈ ਉਹ ਦੇਖਦੇ ਆ ਕਿ ਹੋ ਸਕਦਾ ਕਿ ਰੀਸ਼ਫਲਿੰਗ ਇਹਨਾਂ ਦੇ ਕੈਬਨਿਟ ਦੇ ਵਿੱਚ ਉਹ ਹੋ ਜਾਵੇ ਸਾਲ ਦੇ ਸ਼ੁਰੂ ਦੇ ਵਿੱਚ, ਤੇ ਹੁਣ ਉਹਦੇ ਚ ਹੋ ਸਕਦਾ ਕੋਈ ਗੱਲਬਾਤ ਹੋਵੇ। ਜੇ ਨਹੀਂ ਵੀ ਤੇ ਕੋਈ ਗੱਲ ਨਹੀਂ, ਆਪਾਂ ਵੀ ਕਈ ਵਾਰ ਲੰਘਦੇ ਟੱਪਦੇ ਕਹਿ ਦਿੰਦੇ ਆ ਕਿ ਬਾਈ ਇੱਥੋਂ ਲੰਘਿਆ ਜਾਂਦਾ ਸੀ, ਤੇਰੇ ਕੋਲ ਘੁੱਟ ਚਾਹ ਪੀਣੀ ਹੈ, ਤੇ ਆਪਾਂ ਕਿਹੜਾ ਕਵਾਂਗੇ ਕਿ ਸਾਡੀ ਅੱਜ ਕਿਹੜਾ ਮੱਝ ਨਹੀਂ ਮਿਲੀ ਭਰਾਵਾ, ਮੈਂ ਕੋਲ ਤਾਂ ਦੁੱਧ ਨਹੀਂ ਹੈਗਾ, ਸਾਡੀ ਮੱਝ ਨਹੀਂ ਮਿਲੀ। ਸੋ ਇਹ ਸਭ ਕੁਛ ਨਹੀਂ ਹੁੰਦਾ, ਰਾਜਨੀਤੀ ਚ ਚੱਲਦੇ ਆ। ਤੇ ਇਹ ਬਾਕੀ ਹੁਣ ਤੁਹਾਨੂੰ ਪਤਾ ਹੀ ਹੈ, ਚਾਹੇ ਭੈਣ ਜੀ ਹੋਣ ਤੇ ਚਾਹੇ ਸੀਐਮ ਸਾਹਿਬ ਦੇ ਘਰੋਂ ਹੋਣ ਡਾਕਟਰ ਗੁਰਪ੍ਰੀਤ ਕੌਰ ਜੀ, ਇਹ ਵੀ ਅੱਜ ਕੱਲ ਮਤਲਬ ਕਿ ਛੋਟੀਆਂ ਸਰਕਾਰਾਂ ਹੀ ਪੰਜਾਬ ਦੇ ਵਿੱਚ ਨੇ। ਜੀ ਜੀ ਜੀ, ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਤੇ ਗੱਲ ਕਰੀਏ ਮਾਂ ਬੋਲੀ ਪੰਜਾਬੀ ਦੀ। ਇਹਦੇ ਲਈ ਸਰਕਾਰ ਨੇ ਚੰਗੀ ਸਖਤਾਈ ਵਿਖਾਈ ਸੀ, ਪਰ ਹੁਣ ਇਸੇ ਮੁਹਿੰਮ ਨੂੰ ਅਫਸਰ ਹੀ ਦੇ ਰਹੇ ਨੇ ਝਟਕਾ ਜੀ। ਦੇਖੋ ਮੈਂ 36 ਵਾਰੀ ਤੁਹਾਨੂੰ ਕਹਿ ਚੁੱਕਾ ਇੱਥੇ, ਹੋਰ ਤੇ ਇਹਨਾਂ ਨੂੰ ਤਾਂ ਆਪਾਂ ਕੀ ਕਹਿਣਾ, ਤੇ ਸੁਣਦੇ ਹੀ ਨਹੀਂ ਹੈ, ਇੱਥੇ ਸਾਨੂੰ ਸੁਣਨਾ ਵੀ ਨਹੀਂ ਚਾਹੁੰਦੇ ਜੀ ਜੀ। ਇਹਨਾਂ ਨੂੰ ਤੇ ਅੱਜ ਕੱਲ ਥੋੜੀ ਖੁਸ਼ਕੀ ਜ਼ਿਆਦਾ ਹੀ ਹੋਈ ਪਈ ਹੈ ਸਾਡੇ ਅਰਗਿਆਂ ਤੋਂ। ਖੈਰ ਗੱਲ ਇਹ ਹੈ ਕਿ ਵਾਰ-ਵਾਰ ਅਸੀਂ ਇੱਕੋ ਗੱਲ ਕਹਿੰਦੇ ਆ ਕਿ ਭਾਸ਼ਾ ਐਕਟ ਠੀਕ ਆ, ਉਹ ਭਾਸ਼ਾ ਐਕਟ ਵੀ ਤੁਸੀਂ ਲੋਕਾਂ ਨੂੰ ਨਾ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਜਜ਼ਬਾਤੀ ਵਿਖਾਵਾ ਕਰਕੇ ਦੱਸਿਆ ਹੋਇਆ ਹੈ। ਕਦੇ ਤੁਸੀਂ ਮਤਲਬ ਕਿ ਡਾਟਾ ਕੱਢ ਕੇ ਦੱਸੋਗਾ ਕਿ ਕੀ ਕੀਤੀ ਹੈ ਕਾਰਵਾਈ, ਮਿਲ ਵਟਾ ਸਨਾਟਾ ਜੀ। ਸੋ ਭਾਸ਼ਾ ਐਕਟ ਨੂੰ ਚਾਹੇ ਸੋਧੋ ਚਾਹੇ ਉਹਦੇ ਚ ਕੁਝ ਵੀ ਕਰਕੇ, ਇਹ ਚੀਜ਼ਾਂ ਜਿਹੜੀਆਂ ਨੇ ਉਹ ਐਸੀਆਂ ਹੋਣ ਕਿ ਅਫਸਰਸ਼ਾਹੀ ਜਿਹੜੀ ਉਹ ਜਵਾਬਦੇਹ ਬਣੇ, ਕਿਉਂਕਿ ਉੱਤੇ ਜਦੋਂ ਅਫਸਰਸ਼ਾਹੀ ਜਿਹੜੀ ਹੈ ਉਹ ਰਮੀ ਹੋ ਗਈ, ਠੀਕ ਠਾਕ ਚੱਲਣ ਲੱਗ ਪਈ, ਹੇਠਲਿਆਂ ਨੇ ਆਪਣੇ ਆਪ ਹੀ ਜਿਹੜੇ ਬਾਬੂ ਹੈਗੇ ਆ ਉਹਨਾਂ ਨੇ ਆਪਣੇ ਆਪ ਹੀ ਪੈਡਲ ਮਾਰਨ ਲੱਗ ਪੈਣਾ ਜੀ। ਖੈਰ ਇਹਦੇ ਵਿੱਚ ਕੀ ਹੈ ਕਿ ਇਹਨਾਂ ਨੇ ਕਾਫੀ ਬਿਆਨ ਦੇ ਦਿੱਤੇ ਆ, 2-3 ਦਿਨ ਤੋਂ ਫੇਰ
ਬਿਆਨ ਆਉਂਦੇ ਰਹੇ ਨੇ ਕਿ ਇਸ ਤੋਂ ਇਲਾਵਾ ਇਹਨਾਂ ਨੇ ਡੀਸੀਆਂ ਦੇ ਨਾਲ ਵੀ ਮੀਟਿੰਗ ਕੀਤੀ ਹੈ, ਹੇਅਰ ਸਾਹਿਬ ਨੇ, ਪਰ ਹਾਲੇ ਵੀ ਜਿਹੜੀ ਅਫਸਰਸ਼ਾਹੀ ਆ ਉਹ ਜਿਉਂ ਦੀ ਤਿਉਂ ਆ। ਮਤਲਬ ਕਿ ਜਿਸ ਤਰ੍ਹਾਂ ਇਹ ਬਿਆਨ ਦੇ ਰਹੇ, ਕੁਝ ਕੁ ਅਫਸਰ ਤਾਂ ਹੈਗੇ ਨੇ, ਦੇਖੋ ਸਾਡੇ ਡੀਜੀ ਨੇ ਜਿਹੜੇ ਗੌਰਵ ਯਾਦਵ, ਉਹਨਾਂ ਨੇ ਆਪਣੀ ਨੇਮ ਪਲੇਟ ਤੱਕ ਬਦਲ ਦਿੱਤੀ, ਉਹ ਪੰਜਾਬੀ ਦੇ ਵਿੱਚ ਉਹਨਾਂ ਨੇ ਲਾ ਲਈ ਆ। ਹੋਰ ਵੀ ਕੁਝ ਹੈਗੇ ਨੇ, ਇਸ ਤਰ੍ਹਾਂ ਦੇ ਅਫਸਰ ਵੀ ਹੈਗੇ ਨੇ, ਪਰ ਜ਼ਿਆਦਾਤਰ ਜਿਹੜੇ ਅਫਸਰ ਨੇ ਮਤਲਬ ਕਿ ਜਿਨ੍ਹਾਂ ਦੇ ਜ਼ਿੰਮੇ ਹੈ ਇਹ ਸਾਰਾ ਕੁਝ ਜਿਹੜਾ ਉਹਨਾਂ ਨੇ ਕਰਵਾਉਣਾ, ਤਾਂ ਉਹ ਮਤਲਬ ਕਿ ਕੰਨ ਤੇ ਜੂੰ ਜਿਹੜੀ ਉਹ ਨਹੀਂ ਸਰਕਣ ਦੇ ਰਹੇ। ਤੇ ਇਸ ਤਰ੍ਹਾਂ ਹੁਣ ਜੇ ਤੁਸੀਂ ਕਹੋਗੇ ਤਾਂ ਫਿਰ ਔਖਾ ਹੋ ਜਾਏਗਾ। ਸੋ ਇਸ ਕਰਕੇ ਜਿਵੇਂ ਤੁਸੀਂ ਵੂਮਨ ਕਮਿਸ਼ਨ ਦੇ ਦਫ਼ਤਰ 'ਚ ਦੇਖੋਗੇ ਤਾਂ ਅੰਗਰੇਜ਼ੀ ਭਾਸ਼ਾ 'ਚ ਹੀ ਬੋਰਡ ਲੱਗਿਆ ਹੋਇਆ ਹੈ। ਜੀ ਜੀ। ਇਸ ਤਰ੍ਹਾਂ ਹੋਰ ਜਿਹੜੇ ਮਹਿਕਮੇ ਨੇ, ਕਾਰਪੋਰੇਸ਼ਨਸ ਨੇ ਜਾਂ ਕਮਿਸ਼ਨ ਨੇ, ਤਾਂ ਜ਼ਿਆਦਾਤਰ ਅੰਗਰੇਜ਼ੀ ਭਾਸ਼ਾ 'ਚ ਹੀ ਬੋਰਡ ਲਟਕ ਰਹੇ ਆ, ਜਦ ਕਿ ਇਹਨਾਂ ਨੇ ਵਾਰ-ਵਾਰ ਇਹ ਕਿਹਾ ਕਿ ਹਾਂ ਬਈ ਹੁਕਮ ਦਿੱਤੇ ਆ ਕਿ ਬੋਰਡ ਜਿਹੜੇ ਆ ਪੰਜਾਬੀ 'ਚ ਲਾਗੂ। ਤਾਂ ਜਦੋਂ ਉੱਤੇ ਹੁਣ ਕਮਿਸ਼ਨ ਹੈ, ਕਾਰਪੋਰੇਸ਼ਨ ਹੈ, ਜਿਹੜਾ ਉਹਦਾ ਹੈਡਕੁਆਟਰ ਹੈ ਜਾਂ ਵੱਡਾ ਦਫ਼ਤਰ ਆ, ਜਦੋਂ ਉੱਥੇ ਬਦਲਣਾ ਸਟਾਰਟ ਹੋ ਗਿਆ ਸਾਰਾ ਕੁਝ, ਥੱਲੇ ਮੈਸੇਜ ਚਲੇ ਜਾਣਾ ਕਿ ਬਦਲੋ। ਤੇ ਹੁਣ ਗੱਲ ਇਹ ਹੈ ਕਿ ਜੇ ਨਹੀਂ ਵੀ ਬਦਲਦੇ ਜਾਂ ਤੁਹਾਡੇ ਹੁਕਮ ਦੀ ਅਦੂਲੀ ਕਰੀ ਜਾਂਦੇ, ਕਰੋਗੇ ਕੀ? ਜੀ ਜੀ। ਕੀ ਕਰੋਗੇ? ਇੱਕ ਨਿੱਕੀ ਜਿਹੀ ਚਾਰ ਸ਼ੀਟ, ਉਸ ਤੋਂ ਬਾਅਦ 2 ਤਰੀਕਾਂ ਤੇ ਰੁਪਈਆ 400-500। ਇਸ ਤਰ੍ਹਾਂ ਨਹੀਂ ਹੈ। ਇਹਦੇ ਤੇ ਕੋਈ ਸਖਤ ਕਾਨੂੰਨ, ਯਾਨੀ ਤੁਹਾਡੇ ਕੋਲ ਕਾਨੂੰਨ ਜਿਹੜਾ ਹੈਗਾ, ਇਹਦੇ ਤੇ ਕੋਈ ਸਖਤ ਪ੍ਰੋਵੀਜ਼ਨ ਬਣਾਉਣ ਦੀ ਜ਼ਰੂਰਤ ਹੈ। ਜੀ ਜੀ। ਇਹ ਜਵਾਬਦੇਹ ਰਹਿਣ। ਔਰ ਇਹ ਵੀ ਨਹੀਂ, ਮੈਂ ਤੇ ਮੰਨਦਾ ਕਿ ਜਿਹੜੇ ਲੋਕ ਇੱਥੋਂ ਦੀ ਖੱਟੀ ਖਾਂਦੇ ਨੇ, ਜਿਹੜੇ ਲੋਕ ਇੱਥੋਂ ਦੀ ਰੋਟੀ ਖਾਂਦੇ ਨੇ, ਆਪਣੇ ਜਵਾਕ ਪਾਲਦੇ ਨੇ, ਤਾਂ ਉਹਨਾਂ ਨੂੰ ਕੀ ਪੰਜਾਬੀ ਤੋਂ ਚਿੜ ਆਉਂਦੀ ਆ? ਬਿਲਕੁਲ। ਕਿ ਉਹ ਪੰਜਾਬੀ ਦੇ ਨਾਲ ਬਗਲਗੀਰ ਨਹੀਂ ਹੋ ਸਕਦੇ? ਇਹ ਇੱਕ ਵੱਡਾ ਸਵਾਲ ਹੈ। ਕੀ ਗੱਲ ਆ ਕਿ ਉਹ ਬਸ ਸਿਰਫ ਤੇ ਸਿਰਫ ਇੱਥੇ ਪੰਜਾਬੀ ਨੂੰ ਮੁੱਛਣ ਆਉਂਦੇ ਨੇ, ਖਾਣ ਹੀ ਆਉਂਦੇ ਨੇ? ਜੀ ਜੀ। ਝੋਟਿਆਂ ਨੂੰ ਤਾਂ ਘੱਟੋ ਘੱਟ ਪੰਜਾਬੀ ਦੀ ਜਿਹੜੀ ਤਰਜੀਹ ਬਣਦੀ ਉਹ ਤੇ ਦੇਣ। ਬਿਲਕੁਲ। ਜੀ ਜੀ। ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਜੀ ਸ਼ੁਕਰੀਆ ਜੀ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਵੇਲਾ ਹੋ ਚੱਲਿਆ ਇੱਕ ਛੋਟੀ ਜਿਹੀ ਬ੍ਰੇਕ ਦੇ ਲਈ ਰੁਕਣ ਦਾ। ਬ੍ਰੇਕ ਤੋਂ ਪਾਰ ਕੁਝ ਹੋਰ ਅਹਿਮ ਖਬਰਾਂ ਨੇ, ਉਹਨਾਂ ਦੇ ਬਾਰੇ ਚਰਚਾ ਕਰਾਂਗੇ। ਗੱਲ ਬਿਲਕੁਲ ਦਰੁਸਤ ਹੈ, ਇਹ ਅਫਸਰਸ਼ਾਹੀ ਜਿਹੜੀ ਪੰਜਾਬ ਨੂੰ ਇੱਕ ਘੁਣ ਵਾਂਗ ਲੱਗੀ ਹੈ, ਇਹ ਖਾਂਦੀ ਵੀ ਪੰਜਾਬ ਦਾ, ਰਹਿੰਦੇ ਵੀ ਪੰਜਾਬ 'ਚ ਹੈ, ਤਨਖਾਹਾਂ ਵੀ ਪੰਜਾਬ ਦੇ ਖਜ਼ਾਨੇ ਤੋਂ, ਪਰ ਪੰਜਾਬੀ ਤੋਂ ਪਤਾ ਨਹੀਂ ਕਿਉਂ ਇਹਨਾਂ ਨੂੰ ਐਲਰਜੀ ਹੈ। ਇਹਨਾਂ ਨੂੰ ਕੋਈ ਸਟੈਂਡਰਡ ਦੇ ਵਿੱਚ ਫਰਕ ਹੈ ਜਾਂ ਇਹ ਕਿਸੇ ਖਾਸ ਏਜੰਡੇ ਦਾ ਹਿੱਸਾ ਹੈ, ਇਹ ਤਾਂ ਹੁਣ ਛਾਣਬੀਣ ਖੋਜ ਪੜਤਾਲ ਕੀਤੇ ਹੀ ਪਤਾ ਲੱਗਣਾ। ਪਰ ਆਪਾਂ ਜਦੋਂ ਬ੍ਰੇਕ ਤੋਂ ਪਾਰ ਵਾਪਸ ਆਵਾਂਗੇ ਤਾਂ ਪਿਛਲੇ ਦਿਨੀ ਪੰਜਾਬੀ ਜਿਹੜੀ USA ਤੇ ਇੱਕ ਰਿਪੋਰਟ ਕੀਤੀ ਸੀ, ਜਿਹਦੇ ਵਿੱਚ ਇਸ ਗੱਲ ਦਾ ਅਸੀਂ ਦਾਅਵਾ ਕੀਤਾ ਸੀਗਾ ਕਿ ਜਿਹੜੀ ਮੋਦੀ ਸਰਕਾਰ ਆ, ਉਹਨੇ ਪਿਛਲੇ 5 ਸਾਲਾਂ ਦੇ ਵਿੱਚ ਕਾਰਪੋਰੇਟਸ ਦਾ 10 ਲੱਖ ਕਰੋੜ ਰੁਪਏ ਦਾ ਕਰਜ਼ਾ ਜਿਹੜਾ ਉਹ ਰਾਈਟ ਆਫ ਕਰਤਾ। ਮਤਲਬ ਉਹਨੂੰ ਮੰਨ ਲਿਆ ਗਿਆ ਕਿ ਹੁਣ ਇਹ ਵਾਪਸ ਨਹੀਂ ਹੋਣਾ। ਸੋ ਹੁਣ ਉਸ ਬਾਬਤ ਲੋਕ ਸਭਾ ਦੇ ਵਿੱਚ ਵੀ ਖਾਸਾ ਰੌਲਾ ਪਿਆ ਤੇ ਲੋਕ ਸਭਾ ਦੇ ਵਿੱਚ ਲਿਖਤੀ ਰੂਪ ਦੇ ਵਿੱਚ ਇਹ ਜਾਣਕਾਰੀ ਆਈ ਹੈ ਕਿ ਇਹ ਕਰਜ਼ਾ ਵਾਕਈ ਜਿਹੜਾ ਉਹ ਰਾਈਟ ਆਫ ਕੀਤਾ ਗਿਆ। ਹਾਲਾਂਕਿ ਇਹ ਰਿਪੋਰਟ ਜਿਹੜੀ ਅਸੀਂ ਕੀਤੀ ਸੀ ਪੰਜਾਬੀ ਰੇਡੀਓ USA ਤੇ ਉਹ 15 ਕੁ ਦਿਨ ਹੋ ਸਕਦਾ ਪੁਰਾਣੀ ਹੋਵੇ। ਉਸ ਤੋਂ ਬਾਅਦ ਕਈ ਪੱਤਰਕਾਰ ਵੀਰਾਂ ਦੇ ਸੁਨੇਹੇ ਵੀ ਆਏ, ਕਈ ਲੋਕਾਂ ਨੇ ਪੁੱਛਿਆ ਵੀ ਕਿ ਤੁਸੀਂ ਕੀ ਇਹਨੂੰ ਸਥਾਪਿਤ ਕਰ ਸਕਦੇ ਆ ਜਾਂ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਇੰਨਾ ਜ਼ਿਆਦਾ ਪੈਸਾ ਕਾਰਪੋਰੇਟਸ ਦਾ ਮਾਫ ਕਰਦਾ। ਤਾਂ ਉਦੋਂ ਅਸੀਂ ਵਿਦ ਫੈਕਟ ਕਈਆਂ ਨੂੰ ਮੁਹੱਈਆ ਵੀ ਕਰਵਾਏ ਸੀ। ਪਰ ਹੁਣ ਦੇਸ਼ ਦੀ ਲੋਕ ਸਭਾ, ਜਿੱਥੇ ਬੇਸ਼ੱਕ ਸਰਕਾਰ ਤਾਂ ਹੁਣ ਭਾਜਪਾ ਦੀ ਹੈ, ਪਰ ਲੋਕ ਸਭਾ ਨੂੰ ਫਿਰ ਵੀ ਪਵਿੱਤਰ ਸਦਨ ਮੰਨਿਆ ਜਾਂਦਾ ਕਿਉਂਕਿ ਉੱਥੇ ਲੋਕ ਨੁਮਾਇੰਦੇ ਇਕੱਠੇ ਹੁੰਦੇ ਆ। ਤਾਂ ਉੱਥੇ ਹੁਣ ਖੜ ਕੇ ਸਰਕਾਰ ਨੇ ਇਹ ਗੱਲ ਮੰਨੀ ਹੈ, ਯਾਨੀ ਕਿ ਔਨ ਦੀ ਰਿਕਾਰਡ ਇਹ ਗੱਲ ਹੁਣ ਆ ਗਈ ਹੈ। ਪਰ ਕਈ ਤੱਥ ਸਾਡੇ ਹੱਥ ਲੱਗੇ ਸਨ ਤਾਂ ਅਸੀਂ ਉਹਨਾਂ ਦੀ ਬਿਨਾਂ ਤੇ ਇਹ ਗੱਲ ਦਾ ਦਾਅਵਾ ਅੱਜ ਤੋਂ ਤਕਰੀਬਨ 15-16 ਦਿਨ 20 ਦਿਨ ਪਹਿਲਾਂ ਹੀ ਕਰ ਦਿੱਤਾ ਸੀ ਪੰਜਾਬੀ ਰੇਡੀਓ USA ਤੇ। ਤਾਂ ਹੁਣ ਆਪਾਂ ਇੱਕ ਸ਼ਾਰਟ ਬ੍ਰੇਕ ਦੇ ਲਈ ਰੁਕਦੇ ਹਾਂ। ਤੁਸੀਂ ਕਿਤੇ ਨਾ ਜਾਓ, ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਜਲਦ ਹਾਜ਼ਰ ਹੋਵਾਂਗੇ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਇਸ ਵੇਲੇ ਦੀ ਇੱਕ ਵੱਡੀ ਖਬਰ ਆ ਰਹੀ ਹੈ ਸੋਸ਼ਲ ਮੀਡੀਆ ਦੇ ਹਵਾਲੇ ਦੇ ਨਾਲ। ਇੱਕ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਪੁਖਤਾ ਹੋਣ 'ਚ ਹੋ ਸਕਦਾ ਥੋੜਾ ਸਮਾਂ ਲੱਗ ਜਾਵੇ। ਕਿਸਾਨੀ ਜਿਹੜਾ ਮੋਰਚਾ ਲੱਗਿਆ ਹੋਇਆ, ਜ਼ੀਰਾ ਮੋਰਚਾ ਲੱਗਿਆ ਹੋਇਆ ਕਿਸਾਨੀ ਦਾ, ਹੁਣ ਜੀਰੇ ਮੋਰਚੇ ਦੇ ਆਗੂਆਂ ਤੇ ਬਿਜਲੀ ਚੋਰੀ ਦਾ ਪਰਚਾ ਪਾ ਦਿੱਤਾ ਭਗਵੰਤ ਮਾਨ ਤੇ ਕੇਜਰੀਵਾਲ ਦੀ ਸਰਕਾਰ ਨੇ। ਹੁਣ ਉੱਥੇ ਬਿਜਲੀ ਚੋਰੀ, ਬਿਜਲੀ ਤੇ ਚੱਲਦਾ ਕੀ ਹੈ, ਜਾਂ ਤਾਂ ਵੱਧ ਤੋਂ ਵੱਧ ਬਲਬ ਚੱਲਦਾ ਜਾਂ ਮਾਈਕ ਚੱਲਦਾ। ਸੋ ਜੇ ਦੇਖਿਆ ਜਾਵੇ ਨਾ ਤੇ ਮੋਦੀ ਨੇ ਕਿਸਾਨਾਂ ਨੂੰ ਸਵਾ ਸਾਲ ਸੜਕਾਂ ਤੇ ਬਿਠਾਈ ਰੱਖਿਆ ਤੇ ਬਿਜਲੀ ਕਿਸਾਨਾਂ ਦੀ ਜਿਹਦੇ ਨਾਲ ਏਸੀ ਵੀ ਚੱਲਦੇ ਰਹੇ, ਫਰਿੱਜਾਂ ਵੀ ਚੱਲਦੀਆਂ ਰਹੀਆਂ। ਖੱਟਰ ਸਰਕਾਰ ਨੇ ਪਰਚਾ ਨਹੀਂ ਕੀਤਾ, ਹਾਲਾਂਕਿ ਬੈਰੀਕੇਟਿੰਗ ਕੀਤੀ ਸੀ ਉਹ ਬੰਦੇ ਨੇ, ਖੱਟਰ ਨੇ, ਪਰ ਉਹ ਬੈਰੀਕੇਟਿੰਗ ਭੰਨਤੀ ਸੀ। ਉਦੋਂ ਬਾਅਦ ਉਹ ਕਿਸਾਨਾਂ ਦੇ ਨਾਲ ਸਿੱਧੇ ਟਕਰਾਅ 'ਚ ਨਹੀਂ ਆਇਆ। ਹਰਿਆਣੇ ਵਿੱਚ ਦੀ ਲੋਕ ਆਉਂਦੇ ਜਾਂਦੇ ਰਹੇ, ਟੋਲਾਂ ਤੇ ਵੀ ਕੋਈ ਜਿਹੜੀ ਲੋਕਾਂ ਦੇ ਨਾਲ, ਮਤਲਬ ਕਿਸਾਨਾਂ ਨੂੰ ਫ੍ਰੀ ਸੀਗਾ ਸਾਰਾ ਕੁਛ, ਕੋਈ ਟੋਲ ਨਹੀਂ ਸੀ ਕੱਟਦਾ। ਹਰਿਆਣੇ ਦੀ ਪੁਲਿਸ ਵੀ ਬਾਅਦ ਦੇ ਵਿੱਚ ਸਹਿਯੋਗ ਕਰਨ ਲੱਗ ਪਈ ਸੀ। ਉਹ ਗੱਲ ਵੱਖਰੀ ਹੈ ਕਿ ਚਲੋ ਅਫਸਰ ਜਿਹੜਾ ਸਹਿਯੋਗ ਕਰਦਾ ਹੈ, ਜੇ ਕਿਸੇ ਵੀ ਤਰ੍ਹਾਂ ਦੀ ਐਜੀਟੇਸ਼ਨ ਨੂੰ, ਤਾਂ ਉਹਦਾ ਇੱਕ ਢੰਗ ਹੁੰਦਾ, ਉਹ ਡਾਇਰੈਕਟਲੀ ਨਹੀਂ ਕਹਿ ਸਕਦਾ ਹੁੰਦਾ। ਤਾਂ ਉਦੋਂ ਕਿਸਾਨੀ ਮੋਰਚੇ ਦੇ ਵਿੱਚ ਇਹਨਾਂ ਨੇ ਕਿਹਾ ਸੀਗਾ ਅਸੀਂ ਵਾਈਫਾਈ ਦਿਆਂਗੇ ਕੇਜਰੀਵਾਲ ਸਾਹਿਬ, ਤੇ ਲੈਟਰੀਨਾਂ ਬਣਾ ਕੇ ਦਿਆਂਗੇ ਕਿਸਾਨਾਂ ਨੂੰ, ਇਹ ਕਰਾਂਗੇ ਉਹ ਕਰਾਂਗੇ, ਪਾਣੀ ਵੀ ਜਿਹੜਾ ਪਹੁੰਚਾਇਆ। ਇਹ ਉਹੀ ਕੇਜਰੀਵਾਲ ਆ ਜਿਹੜਾ ਸਾਡੇ ਕਿਸਾਨਾਂ ਦੇ ਪੈਰਾਂ 'ਚ ਬਹਿੰਦਾ ਰਿਹਾ ਵਾ ਦਿੱਲੀ ਜਾ ਕੇ। ਉਦੋਂ ਵੀ ਤਾਂ ਉਹ ਸੜਕਾਂ ਤੇ ਬੈਠੇ ਸੀ ਨਾ, ਉਦੋਂ ਵੀ ਤਾਂ ਉਹਨਾਂ ਨੇ ਕੌਮੀ ਮਾਰਗ ਨੱਪੇ ਹੋਏ ਸੀ, ਮੱਲੇ ਹੋਏ ਸੀ। ਉਦੋਂ ਕਿਉਂਕਿ ਪੰਜਾਬ ਦੇ ਵਿੱਚ ਚੋਣਾਂ ਸੀ ਤੇ ਬੰਦਾ ਗੋਡੇ ਫੜ ਕੇ ਬਹਿੰਦਾ ਰਿਹਾ ਕਿਸਾਨਾਂ ਦੇ। ਤੇ ਅੱਜ ਉਹੀ ਬੰਦੇ ਨੂੰ ਪੰਜਾਬੀਆਂ ਨੇ ਸਿਰ ਤੇ ਬਿਠਾਇਆ, 92 ਐਮਐਲਏ ਜਿਤਾਏ, ਤੇ ਅੱਜ ਪਰਚੇ ਪਤਾ ਕਾਹਦੇ ਪਾ ਰਿਹਾ ਕਿ ਤੁਸੀਂ ਬਲਬ ਜਗਾਇਆ, ਤੇ ਉੱਤੋਂ ਕਹਿ ਰਿਹਾ ਕਿ ਕੋਰਟ ਨੇ ਕਿਹਾ ਕਿ ਤੁਸੀਂ ਸੜਕ ਖਾਲੀ ਕਰੋ। ਵੀ ਤੈਨੂੰ ਭਲਿਆ ਮਾਨਸਾ ਅਦਾਲਤ ਦਾ ਫਿਕਰ ਹੈ, ਜਾਂ ਤੈਨੂੰ ਲਤੀਫਪੁਰੇ ਦੇ ਵਿੱਚ ਜਦੋਂ ਤੁਸੀਂ ਉਜਾੜਾ ਕੀਤਾ, ਤੁਹਾਨੂੰ ਕੋਰਟ ਦੇ ਆਰਡਰਾਂ ਦਾ ਬਹੁਤ ਫਿਕਰ ਹੈ, ਪਰ ਕੋਰਟ ਦੇ ਵਿੱਚ ਖੜ ਕੇ ਲੋਕਾਂ ਦੀ ਗੱਲ ਕਰਨ ਵਾਸਤੇ ਤੁਹਾਨੂੰ ਲੋਕਾਂ ਨੇ ਚੁਣਿਆ, ਉਹ ਤੁਸੀਂ ਕਿਉਂ ਨਹੀਂ ਕਰਦੇ? ਸੋ ਇਹ ਬੜੀ ਮੰਦਭਾਗੀ ਕਾਰਵਾਈ ਹੈ। ਵੈਸੇ ਤਾਂ ਇਹਦੀ ਫੋਟੋ ਕਾਪੀ ਹੁਣ ਲਗਾਤਾਰ ਵਾਇਰਲ ਹੋ ਰਹੀ ਹੈ ਤੇ ਲੋਕਾਂ ਨੇ ਕੇਜਰੀਵਾਲ ਤੇ ਜਿੱਥੇ ਆਪਣਾ ਗੁੱਸਾ ਕੱਢਿਆ, ਨਾਲ ਨਾਲ ਭਗਵੰਤ ਮਾਨ ਤੇ ਵੀ ਬਹੁਤ ਗੁੱਸਾ ਕੱਢਿਆ। ਲੋਕ ਕਹਿ ਰਹੇ ਨੇ ਮਾਨ ਸਾਹਿਬ ਨੂੰ ਲਗਾਤਾਰ ਕਿ ਮਾਨ ਸਾਹਿਬ ਤੁਹਾਨੂੰ ਲੋਕਾਂ ਨੇ ਇਸ ਵਾਸਤੇ ਨਹੀਂ ਚੁਣਿਆ ਕਿ ਤੁਸੀਂ ਜਾ ਕੇ ਅਕਾਲੀਆਂ ਦੇ ਜਨਰਲ ਸਕੱਤਰ ਨੂੰ ਕੈਬਨਿਟ ਰੈਂਕ ਦੇ ਦਿਓ। ਮਾਨ ਸਾਹਿਬ ਦੀ ਸਰਕਾਰ ਨੇ ਅਕਾਲੀ ਦਲ ਦੇ ਜਨਰਲ ਸਕੱਤਰ ਰਜਿੰਦਰ ਗੁਪਤਾ, ਜਿਹੜਾ ਟਰਾਈਡੈਂਟ ਦਾ ਚੇਅਰਮੈਨ ਹੈ, ਉਹਨੂੰ, ਜਿਹਨੂੰ ਅਕਾਲੀ ਦਲ ਨੇ 2014 ਦੇ ਵਿੱਚ ਜਨਰਲ ਸਕੱਤਰ ਬਣਾਇਆ ਤੇ 2017 ਦੇ ਵਿੱਚ 22 ਦੇ ਵਿੱਚ ਵੀ ਉਹਨੂੰ ਟਿਕਟ ਦੇਣ ਦੇ ਚਰਚੇ ਸੀ ਫਿਰੋਜ਼ਪੁਰ ਤੋਂ। ਭਗਵੰਤ ਮਾਨ ਨੇ ਉਸੇ ਬੰਦੇ ਨੂੰ ਕੈਬਨਿਟ ਰੈਂਕ ਦੇਤਾ ਜੁਲਾਈ ਮਹੀਨੇ ਦੇ ਵਿੱਚ ਜਾ ਕੇ। ਜੁਲਾਈ ਦੇ ਵਿੱਚ ਉਹਨੂੰ ਇੱਕ ਕਮਿਸ਼ਨ ਉਹਦਾ ਚੇਅਰਮੈਨ ਲਾਤਾ ਵਾ, ਤੇ ਅਗਸਤ ਮਹੀਨੇ ਦੇ ਵਿੱਚ ਉਹਨੂੰ ਕੈਬਨਿਟ ਦਿੱਤਾ। ਰਜਿੰਦਰ ਗੁਪਤਾ ਉਹਦਾ ਨਾਂ ਹੈ। ਟਰਾਈਡੈਂਟ ਦੇ ਖਿਲਾਫ ਸਾਡੇ ਕਿਸਾਨ ਭਰਾ 2006 ਤੋਂ ਧਰਨੇ ਦੇ ਰਹੇ ਆ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਵਿੱਚ ਵੀ ਉਹਦੇ ਬੰਦੇ ਦੀ ਤੂਤੀ ਬੋਲਦੀ ਸੀ, ਬਾਦਲਾਂ ਦੀ ਸਰਕਾਰ ਦੇ ਵਿੱਚ ਵੀ 10 ਸਾਲ, ਤੇ ਹੁਣ ਆ ਇਨਕਲਾਬ ਵਾਲੀ ਸਰਕਾਰ ਦੇ ਵਿੱਚ ਵੀ। ਜ਼ਿਆਦਾ ਵੇਰਵੇ ਹਾਸਲ ਕਰਨ ਤਾਂ ਪੰਜਾਬੀ ਰੇਡੀਓ ਯੂਐਸਏ ਤੇ ਰਿਪੋਰਟ ਪਈ ਹੈ ਸੋਸ਼ਲ ਮੀਡੀਆ ਪਲੇਟਫਾਰਮ ਤੇ, ਫੇਸਬੁੱਕ ਤੇ ਵੀ ਤੇ ਯੂਟਿਊਬ ਤੇ ਵੀ। ਜਿਹੜਾ ਦੂਜਾ ਜਿਹਦੀ ਫੈਕਟਰੀ ਹੈ ਮਾਲਬਰੋਜ਼, ਇਹ ਬੰਦਾ ਅਕਾਲੀ ਦਲ ਦਾ ਐਮਐਲਏ ਸਾਬਕਾ ਦੀਪ ਮਲਹੋਤਰਾ। ਦੀਪ ਮਲਹੋਤਰਾ, ਉਹਦੇ ਘਰੇ ਦਿੱਲੀ ਐਕਸਾਈਜ਼ ਪਾਲਿਸੀ ਦੇ ਮਾਮਲੇ ਦੇ ਵਿੱਚ ਈਡੀ ਦੀ ਰੇਡ ਹੋ ਚੁੱਕੀ ਹੈ ਲੰਘੇ ਅਕਤੂਬਰ ਮਹੀਨੇ ਦੇ ਵਿੱਚ। ਹੁਣ ਤੁਸੀਂ ਦੇਖੋ ਵੀ ਦੀਪ ਮਲਹੋਤਰਾ ਕੌਣ ਹੈ, ਜਿਹੜੇ ਮਸਲੇ ਦੇ ਵਿੱਚ ਮਨੀਸ਼ ਸਿਸੋਦੀਆ ਨੂੰ ਵਕਤ ਪਾਈ ਰੱਖਿਆ ਏਜੰਸੀਆਂ ਨੇ, ਤੇ ਉਦੋਂ ਬਹੁਤ ਲੋਕ ਮਨੀਸ਼ ਸਿਸੋਦੀਆ ਦੀ ਤਰਫਦਾਰੀ ਕਰਦੇ ਸੀਗੇ ਕਿ ਨਹੀਂ ਸਿਸੋਦੀਆ ਠੀਕ ਹੈ, ਸਿਸੋਦੀਆ ਨੂੰ ਤੰਗ ਕੀਤਾ ਜਾ ਸਕਦਾ। ਹਾਂ, ਇਹ ਗੱਲ ਸਾਨੂੰ ਕਹਿਣੀ ਪੈਣੀ ਹੈ ਕਿ ਸੈਂਟਰਲ ਏਜੰਸੀਆਂ ਵਿਰੋਧੀ ਧਿਰਾਂ ਦੇ ਆਗੂਆਂ ਨੂੰ ਤੰਗ ਕਰਦੀਆਂ, ਪਰ ਤੁਹਾਨੂੰ ਪਤਾ ਵਾ ਕਿ ਇਸੇ ਗੱਲ ਦੀ ਆੜ ਲੈ ਕੇ ਕਈ ਵਿਰੋਧੀ ਧਿਰ ਦੇ ਆਗੂ ਵਿਕਟਮ ਕਾਰਡ ਵੀ ਖੇਡ ਜਾਂਦੇ ਆ, ਤੇ ਉਹ ਤਾਰਾਂ ਬਾਅਦ ਦੇ ਵਿੱਚ ਕਿੱਥੇ ਜਾ ਕੇ ਜੁੜੀਆਂ? ਫਰੀਦਕੋਟ ਦੇ ਵਿੱਚ। ਕਿਹਦੇ ਨਾਲ? ਦੀਪ ਮਲਹੋਤਰੇ ਨਾਲ। ਦੀਪ ਮਲਹੋਤਰਾ ਕੌਣ ਹੈ? ਅਕਾਲੀ ਦਲ ਦਾ ਸਾਬਕਾ ਐਮਐਲਏ। ਦੀਪ ਮਲਹੋਤਰਾ ਕੌਣ ਹੈ? ਮੈਲਬਰੋਜ਼ ਫੈਕਟਰੀ ਦਾ ਮਾਲਕ। ਕਿਹੜੀ ਉਹ ਫੈਕਟਰੀ ਕੀ ਕਰ ਰਹੀ ਹੈ? ਉਹ ਫੈਕਟਰੀ ਸਾਡੇ ਪੰਜਾਬ ਦੀ ਧਰਤੀ ਤੇ ਪਾਣੀ ਦਾ ਉਜਾੜਾ ਕਰ ਰਹੀ ਹੈ। ਉਹ ਫੈਕਟਰੀ ਦੇ ਵਿੱਚੋਂ ਬੋਰਿੰਗ ਕਰਕੇ ਪਾਣੀ ਧਰਤੀ 'ਚ ਛੱਡਿਆ ਜਾ ਰਿਹਾ, ਉਹਦੇ ਕਰਕੇ ਬੰਦੇ ਤਾਂ ਛੱਡੋ, ਲੋਕਾਂ ਦੇ ਦੁਧਾਰੂ ਪਸ਼ੂ ਵੀ ਮਰ ਗਏ ਆ। ਸੋ ਅੱਜ ਕੱਲ੍ਹ ਤੁਹਾਨੂੰ ਪਤਾ ਹੈ ਕਿਸਾਨੀ ਦੇ ਲਈ ਸਹਾਇਕ ਧੰਦਾ ਕਿੰਨਾ ਜ਼ਰੂਰੀ ਹੈ, ਜਿਸ ਤਰੀਕੇ ਨਾਲ ਕਿਸਾਨੀ ਦੀ ਹਾਲਤ ਹੋਈ ਪਈ ਹੈ।
ਮੱਧ ਵਰਗੀ ਕਿਸਾਨੀ ਦੀ ਹਾਲਤ ਤਾਂ ਬਹੁਤ ਜ਼ਿਆਦਾ ਮਾੜੀ ਹੈ। ਜਿਹੜਾ ਜ਼ਿਮੀਂਦਾਰ ਸਾਡਾ ਭਰਾ 3-4 ਕਿੱਲਿਆਂ ਦੀ 5 ਕਿੱਲਿਆਂ ਦੀ ਖੇਤੀ ਕਰਦਾ, ਉਹਦੀ ਕੋਈ ਅੱਜ ਕੱਲ੍ਹ ਹਾਲਤ ਨਹੀਂ ਹੈ। ਜਿਸ ਤਰੀਕੇ ਦੀਆਂ ਤੇਲ ਦੀਆਂ ਲਾਗਤਾਂ, ਜਿਸ ਤਰੀਕੇ ਦੀ ਮਹਿੰਗਾਈ ਹੈ, ਬੀਜ ਨਕਲੀ ਹੈ, ਸਪਰੇਆਂ ਨਕਲੀ ਹੈ, ਉਹਦੀ ਕੋਈ ਹਾਲਤ ਨਹੀਂ ਹੈ। ਉਹ ਇੱਕ ਸ਼ੋਸ਼ਿਤ ਹੋ ਰਿਹਾ ਸਾਡਾ ਭਰਾ, ਚਾਹੇ ਉਹ ਕਿਸੇ ਵੀ ਵਰਗ ਤੋਂ ਹੈ, ਚਾਹੇ ਉਹ ਜ਼ਿਮੀਂਦਾਰ ਭਰਾ, ਚਾਹੇ ਕਿਸੇ ਹੋਰ ਫਿਰਕੇ ਧਰਮ ਜਾਤ ਤੋਂ ਹੈ। ਜੇਕਰ ਉਹ 5 ਕਿੱਲਿਆਂ ਤੋਂ ਘੱਟ ਆ ਤਾਂ ਉਹਦੀ ਹਾਲਤ ਦੇ ਅੰਦਾਜ਼ੇ ਅਸੀਂ ਲਾ ਸਕਦੇ ਹਾਂ। ਉਹਦੇ ਤੇ ਗੁਰਬਤ ਦੇ ਦਿਨ, ਔਰ ਦੂਜੇ ਪਾਸੇ ਉਹਨੂੰ ਕੋਈ ਉਹ ਲਾਭ ਨਹੀਂ ਮਿਲਦੇ ਜਿਹੜੇ ਆਰਥਿਕ ਤੌਰ ਤੇ ਪਛੜੇ ਲੋਕਾਂ ਨੂੰ ਮਿਲ ਰਹੇ ਨੇ, ਔਰ ਉਹਨਾਂ ਚੀਜ਼ਾਂ ਦਾ ਉਹ ਵੀ ਹੱਕਦਾਰ ਹੈ। ਬੇਸ਼ੱਕ ਉਹ ਕੈਟਾਗਰੀ ਕਿਸੇ ਦੇ ਵਿੱਚ ਵੀ ਆ ਰਿਹਾ, ਪਰ ਗੁਰਬਤ ਤਾਂ ਹੈ ਨਾ ਘਰੇ ਉਹਦੇ। ਸੋ ਅੱਜ ਉਹਦੇ ਬੱਚੇ ਵੀ ਉਚੇਰੀ ਸਿੱਖਿਆ ਤੋਂ ਵਾਂਝੇ ਨੇ, ਇਹ ਸਾਨੂੰ ਮੰਨਣਾ ਪੈਣਾ ਵਾ। ਪਰ ਜਿਸ ਰਾਹ ਤੇ ਕੇਜਰੀਵਾਲ ਚੱਲ ਰਿਹਾ, ਜਿਸ ਰਾਹ ਤੇ ਭਗਵੰਤ ਮਾਨ ਚੱਲ ਰਿਹਾ, ਸਰਕਾਰ ਚੱਲ ਰਹੀ ਹੈ, ਟਕਰਾਅ ਅੱਜ ਤੱਕ ਪੰਜਾਬੀਆਂ ਨੇ ਕਿਸੇ ਦਾ ਝੱਲਿਆ ਨਹੀਂ। ਬਥੇਰੇ ਅਫਗਾਨੀ ਦੁਰਾਨੀ ਇੱਥੋਂ ਅਬਦਾਲੀ ਆ ਕੇ ਮੁੜ ਗਏ, ਸਾਰੇ ਖਾਲੀ ਹੱਥੀ ਮੁੜੇ ਨੇ। ਬਥੇਰੇ ਫਕਰੇ ਕੌਮ ਵਰਗੇ ਜਿਨ੍ਹਾਂ ਨੂੰ ਉਪਾਧੀਆਂ ਦਿੱਤੀਆਂ ਗਈਆਂ, ਜਿਹੜੇ ਕਹਿੰਦੇ ਸੀ 25 ਸਾਲ ਰਾਜ ਕਰਾਂਗੇ, ਉਹਨਾਂ ਨੂੰ 5 ਸੀਟਾਂ ਵੀ ਨਹੀਂ ਦਿੱਤੀਆਂ ਪੰਜਾਬੀਆਂ ਨੇ। ਪੰਜਾਬੀ ਐਸੀ ਕੌਮ ਹੈ, ਪਿਆਰ ਨਾਲ ਜੋ ਮਰਜ਼ੀ ਕਰ ਲਓ, ਪਿਆਰ ਨਾਲ ਚਾਹੇ ਇਹਨਾਂ ਨੂੰ ਲੁੱਟ ਲਓ, ਕੋਈ ਚੱਕਰ ਨਹੀਂ। ਪਿਆਰ ਨਾਲ ਪੰਜਾਬੀ ਜਾਣ ਤੱਕ ਵਾਰ ਦਿੰਦੇ, ਪਰ ਟੈ ਨਾ ਮੰਨਣ ਵਾਲੇ ਪੰਜਾਬੀ। ਪ੍ਰੋਫੈਸਰ ਪੂਰਨ ਸਿੰਘ ਨੇ ਪੰਜਾਬੀਆਂ ਦੇ ਸੁਭਾਅ ਬਾਰੇ ਕਿਹਾ ਕਿ ਪੰਜਾਬੀ ਟੈ ਨਹੀਂ ਮੰਨਦੇ ਕਿਸੇ ਦੀ, ਔਰ ਸਦੀਆਂ ਤੋਂ ਚੱਲਦਾ ਆ ਰਿਹਾ ਇਹ, ਅੱਜ ਨਹੀਂ ਗਾ। ਅਸੀਂ ਇਹ ਨਹੀਂ ਕਹਿੰਦੇ ਕਿ ਅਸੀਂ ਅੱਜ ਪੰਜਾਬ ਦੇ ਵਿੱਚ ਤਾਂ ਹੈ। ਇਹ ਮਿੱਟੀ ਐਸੀ ਹੈ, ਇਹ ਮਿੱਟੀ ਦੀ ਤਸੀਰ ਹੀ ਐਸੀ ਹੈ, ਇਹਦੇ ਚ ਬਾਗੀਪੁਣਾ, ਇਹਦੇ ਚ ਗੈਰਤ, ਇਹਦੇ ਚ ਅਣਖ ਹੈ। ਇਸੇ ਖਾਤਰ ਅਸੀਂ ਲੜਾਈ ਲੜ ਰਹੇ ਹਾਂ ਹੁਣ, ਇਸੇ ਮਿੱਟੀ ਨੂੰ ਬਚਾਉਣ ਦੇ ਲਈ। ਇਹ ਮਿੱਟੀ ਦੀ ਲੜਾਈ ਪਹਿਲਾਂ ਪੰਜਾਬੀਆਂ ਨੇ ਸਾਰੇ ਦੇਸ਼ ਨੂੰ ਲੜ ਕੇ ਵਿਖਾਇਆ ਮੋਦੀ ਦੇ ਖਿਲਾਫ। ਉਹ ਬੰਦਾ ਜਿਹਨੂੰ ਕਰੋੜਾਂ ਭਾਰਤੀ, ਜਿਹਦੇ ਨਾਲ ਸੈਂਟੀਮੈਂਟਲ ਤੌਰ ਤੇ ਜੁੜਿਆ ਹੋਇਆ, ਜਿਹਦੇ ਨਾਲ ਜਜ਼ਬਾਤੀ ਤੌਰ ਤੇ ਜੁੜਿਆ ਹੋਇਆ, ਜਿਹਨੂੰ ਕਹਿੰਦੇ ਨੇ ਕਿ ਮੋਦੀ ਹੈ ਤਾਂ ਮੁਮਕਿਨ ਹੈ, ਉਹਦੀ ਟੈਗ ਲਾਈਨ ਹੈ। 100 ਕਰੋੜ ਤੋਂ ਵੱਧ ਭਾਰਤੀ ਉਹ ਬੰਦੇ ਨੂੰ ਮੰਨਦਾ ਕਿ ਜਿਹੜੀ ਗੱਲ ਇਹ ਬੰਦੇ ਨੇ ਕਹਿਤੀ ਪਿੱਛੇ ਨਹੀਂ ਮੁੜਦਾ। ਪਰ 3 ਕਰੋੜ ਪੰਜਾਬੀਆਂ ਨੇ ਜਿਨ੍ਹਾਂ ਨੂੰ ਕਹਿੰਦੇ ਤੁਸੀਂ ਤਾਂ ਇੰਨੇ ਪਰਸੈਂਟ ਆ, ਤੁਸੀਂ ਇੰਨੇ ਪਰਸੈਂਟ, ਉਹਨਾਂ ਨੇ ਧੱਕ ਕੇ ਪਰੇ ਮਾਰਿਆ। ਵਾਪਸ ਲੈਣੇ ਪਏ ਖੇਤੀ ਕਾਨੂੰਨ। ਉਹ ਬੰਦਾ ਜਿਹੜਾ ਕਹਿੰਦਾ ਸੀ ਨਾ ਮੈਂ 3 ਕਾਨੂੰਨ ਤੇ ਵਾਪਸ ਹੋਇਆ, ਉਹ ਬੰਦਾ ਜਿਹੜਾ ਕਹਿੰਦਾ ਸੀ ਨਾ ਮੈਂ ਧਾਰਾ 370 ਤੇ ਵਾਪਸ ਹੋਇਆ, ਉਹ ਬੰਦਾ ਜਿਹਦੀ ਸਰਕਾਰ ਹੁੱਬ ਕੇ ਕਹਿੰਦੀ ਸੀ ਕਿ ਅਸੀਂ ਰਾਮ ਮੰਦਿਰ ਬਣਾਇਆ, ਅਸੀਂ ਉਹਦੇ ਹੱਕ 'ਚ ਫੈਸਲਾ ਕਰਾਇਆ, ਉਹ ਬੰਦਾ ਜਿਹੜਾ ਕਹਿੰਦਾ ਰਿਹਾ ਸਟੇਜਾਂ ਤੋਂ ਕਿ ਮੈਂ 3 ਤਲਾਕ ਜਾਂ ਮੈਂ ਨਾਗਰਿਕਤਾ ਕਾਨੂੰਨ ਵਾਪਸ ਨਹੀਂ ਹੋਣ ਦੇਣੇ, ਉਹ ਬੰਦਾ ਜਿਹੜਾ ਕਹਿੰਦਾ ਸੀ ਕਰੋਨਾ ਦੇ ਵਿੱਚ ਜੇ ਮੈਂ ਕਹਤਾ ਘਰਾਂ 'ਚ ਤੜ ਜਾਓ ਤਾਂ ਤੜਨਾ ਪੈਣਾ, ਉਹ ਬੰਦੇ ਨੂੰ ਪੰਜਾਬੀਆਂ ਨੇ ਦੱਸਿਆ ਕਿ ਤੜੀ ਦਾ ਕਿਵੇਂ ਤੇ ਅੜੀ ਦਾ ਕਿਵੇਂ। ਅੱਜ ਇਹ ਸਰਕਾਰ ਪੰਜਾਬੀਆਂ ਦੀ ਗੈਰਤ ਦੇ ਨਾਲ, ਅਣਖ ਦੇ ਨਾਲ ਸਿੱਧੇ ਤੌਰ ਤੇ ਵੰਗਾਰ ਪਾ ਰਹੀ ਹੈ ਪੰਜਾਬੀਆਂ ਦੀ ਗੈਰਤ ਨੂੰ, ਔਰ ਕੇਜਰੀਵਾਲ ਨੂੰ ਬਚਣਾ ਚਾਹੀਦਾ ਹੈ ਇਸ ਟਕਰਾਅ ਤੋਂ। ਕੇਜਰੀਵਾਲ ਜੇ ਪੰਜਾਬੀਆਂ ਦੇ ਨਾਲ ਇਸ ਟਕਰਾਅ ਤੇ ਚੱਲਿਆ ਤਾਂ ਉਹਨੂੰ ਇਹਦੇ ਨਤੀਜੇ ਭੁਗਤਣੇ ਪੈਣਗੇ, ਕਿਉਂਕਿ ਪੰਜਾਬੀਆਂ ਨੇ 4 MP ਦਿੱਤੇ, ਪਹਿਲੀ ਵਾਰ ਵਿਧਾਨ ਸਭਾ ਦੇ ਵਿੱਚ ਆਪੋਜੀਸ਼ਨ ਦੇ ਵਿੱਚ ਬਿਠਾਤਾ, ਦੂਜੀ ਵਾਰ ਪੰਜਾਬੀਆਂ ਨੇ 5 ਸਾਲਾਂ ਦੇ ਵਿੱਚ ਹੀ 92 ਸੀਟਾਂ ਦੇਤੀਆਂ, ਔਰ ਇੰਨੀਆਂ ਦੇਤੀਆਂ ਕਿ ਕੋਈ ਭਾਜਪਾ ਕੁਛ ਆਪਰੇਸ਼ਨ ਲੋਟਸ ਕਰੀ ਜਾਵੇ, ਤੁਸੀਂ ਬੇਫਿਕਰ ਹੋ ਕੇ ਆਪਣੀ ਸਰਕਾਰ ਚਲਾਓ। ਪਰ ਉਹੀ ਕੇਜਰੀਵਾਲ ਕਹਿ ਰਿਹਾ, ਉਹਦੀ ਸਰਕਾਰ ਕਹਿ ਰਹੀ ਹੈ ਕਿ ਜੀ ਸਾਨੂੰ ਕੋਰਟ ਨੇ ਕਿਹਾ ਜਿਹੜਾ ਫੈਕਟਰੀ ਵਾਲਾ ਰਾਹ ਉਹ ਤਾਂ ਖਾਲੀ ਕਰਾਉਣਾ ਪਊਗਾ। ਭਲਿਆ ਮਾਨਸਾ, ਇਹਨਾਂ ਪੰਜਾਬੀਆਂ ਨੇ ਕੌਮੀ ਮਾਰਗ ਨਹੀਂ ਖਾਲੀ ਕੀਤੇ, ਇਦੂ ਵੱਡੀਆਂ ਅਦਾਲਤਾਂ ਦੇ ਕਹੇ, ਇਦੂ ਵੱਡੇ ਗ੍ਰਹਿ ਮੰਤਰੀ ਦੇ ਕਹੇ, ਤੇ ਤੁਸੀਂ ਅੱਜ ਆ ਕੇ ਇੱਥੇ ਪੰਜਾਬੀਆਂ ਨੂੰ ਦੱਸਦੇ ਆ ਕਿ ਰਾਹ ਕਿਵੇਂ ਖਾਲੀ ਕਰਨੇ, ਤੇ ਇਹਨਾਂ ਦਾ ਮੰਤਰੀ ਕਹਿੰਦਾ ਕਿ ਧਰਨਾ ਗੈਰ ਕਾਨੂੰਨੀ। ਅਮਨ ਅਰੋੜਾ, ਜੇ ਕਿਸੇ ਦੀ ਵਾਕਿਫੀਅਤ ਆ ਤਾਂ ਉਹਨੂੰ ਦੱਸ ਦਿਓ ਕਿ ਭਾਈ ਧਰਨਾ ਗੈਰ ਕਾਨੂੰਨੀ ਕਿਵੇਂ, ਇਹਦੀ ਮਾੜੀ ਸਾਨੂੰ ਡੈਫੀਨੇਸ਼ਨ ਤਾਂ ਦੱਸ ਕਿ ਧਰਨੇ ਗੈਰ ਕਾਨੂੰਨੀ ਕਿਵੇਂ ਆ। ਪੰਜਾਬੀ ਤਾਂ ਮੋਰਚੇ ਹੀ ਲੜ ਰਹੇ ਆ। ਅੱਜ ਜਿਹੜੀ ਤੁਸੀਂ ਆਜ਼ਾਦੀ ਦੇ ਵਿੱਚ, ਅਖੌਤੀ ਆਜ਼ਾਦੀ ਦੇ ਵਿੱਚ MLA ਬਣੇ ਫਿਰਦੇ ਨਾ, ਮੰਤਰੀ ਸੰਤਰੀ, ਇਹ ਪੰਜਾਬੀਆਂ ਨੇ ਲੈ ਕੇ ਦਿੱਤੀ ਹੈ ਤੁਹਾਨੂੰ। ਮੋਰਚੇ ਲਾ ਲਾ, ਧਰਨੇ ਲਾ ਲਾ, ਕੁਰਬਾਨੀਆਂ ਦੇ ਕਦੇ ਪੜ੍ਹੋ ਕਦੇ ਗੁਰੂ ਕਾ ਬਾਗ ਮੋਰਚਾ, ਚਾਬੀਆਂ ਦਾ ਮੋਰਚਾ, ਜੈਤੋ ਦਾ ਮੋਰਚਾ, ਪਾਣੀਆਂ ਦਾ ਮੋਰਚਾ, ਪੰਜਾਬੀ ਸੂਬੇ ਦਾ ਮੋਰਚਾ, ਕਦੇ ਪੰਜਾਬ ਦਾ ਇਤਿਹਾਸ ਤਾਂ ਪੜ੍ਹੋ। ਗੱਡੀ ਤੇ ਹੂਟਰ ਮਾਰਨਾ ਬਹੁਤ ਸੌਖਾ ਹੈ, ਖਾਸ ਕਰਕੇ ਜਦੋਂ 4 ਲੋਕ ਵੋਟਾਂ ਪਾ ਦੇਣ, ਬੰਦੇ ਦਾ ਕਈ ਵਾਰੀ ਦਿਮਾਗ ਖਰਾਬ ਹੋ ਜਾਂਦਾ। ਖੈਰ ਸਮਾਂ ਇਜਾਜ਼ਤ ਨਹੀਂ ਦਿੰਦਾ, ਪਰ ਜਾਂਦੇ ਜਾਂਦੇ ਇੱਕ ਹੋਰ ਜੋ ਦਿਨ ਚੱਲ ਰਹੇ ਨੇ ਸ਼ਹਾਦਤ ਵਾਲੇ, ਤੇ ਉਹਨਾਂ ਦੇ ਨਾਲ ਸੰਬੰਧਿਤ ਇੱਕ ਅੱਧੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਚੱਲਦੇ ਹਾਂ। ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਆਪਣੀ ਬੇੜੀ ਰਾਹੀਂ ਸਿਰਸਾ ਨਦੀ ਪਾਰ ਕਰਵਾਉਣ ਵਾਲੇ ਮਲਾਹ ਕੁਮਾ ਮਾਸ਼ਕੀ ਦੀ ਯਾਦ ਦੇ ਵਿੱਚ ਕਰਵਾਏ ਜਾਣ ਵਾਲੇ ਸਾਲਾਨਾ ਸਮਾਗਮ ਦੇ ਦੂਜੇ ਦਿਨ ਵੱਡੀ ਗਿਣਤੀ ਦੇ ਵਿੱਚ ਸੰਗਤ ਨੇ ਦੇਸ਼ ਵਿਦੇਸ਼ ਤੋਂ ਪੁੱਜ ਕੇ ਸ਼ਰਧਾਂਜਲੀ ਭੇਂਟ ਕੀਤੀ ਹੈ। ਸ਼ਾਮ ਨੂੰ 4 ਵਜੇ ਤੋਂ ਰਾਤ 11 ਵਜੇ ਤੱਕ ਗਿਆਨੀ ਹਰਪਾਲ ਸਿੰਘ ਹੈੱਡ ਗ੍ਰੰਥੀ ਦੁਆਰਾ ਫਤਿਹਗੜ੍ਹ ਸਾਹਿਬ ਦੀ ਦੇਖ ਰੇਖ ਅਧੀਨ ਕਰਵਾਇਆ ਜਾਣ ਵਾਲਾ
ਸਫਰੇ ਸ਼ਹਾਦਤ ਕਾਫਲੇ ਦੇ ਪਹਿਲੇ ਪੜਾਅ ਦਾ ਸਮਾਗਮ ਸ਼ੁਰੂ ਹੋ ਚੁੱਕਿਆ ਹੈ। ਸਮਾਗਮ ਦੇ ਦੌਰਾਨ ਗੁਰਦੁਆਰਾ ਕੁੰਮਾ ਮਾਸ਼ਕੀ ਵਿਖੇ ਬਹੁਤ ਸਾਰੀਆਂ ਧਾਰਮਿਕ ਸ਼ਖਸੀਅਤਾਂ ਇਹਨਾਂ ਨੇ ਜਿਹੜਾ ਕੀਰਤਨ ਵੀ ਕੀਤਾ ਤੇ ਇਸੇ ਤਰ੍ਹਾਂ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਆ ਉਹ ਵੀ ਜਿਹੜੇ ਰੋਸ ਦੇ ਤੌਰ ਤੇ ਅਸੀਂ ਜੋ ਕਰਦੇ ਹਾਂ ਜਾਂ ਜੋ ਸਾਡੇ ਧਾਰਮਿਕ ਸਮਾਗਮ ਆ ਪੰਜਾਬੀ ਰੇਡੀਓ USA ਉਹਨਾਂ ਬਾਬਤ ਤੁਹਾਨੂੰ ਲਗਾਤਾਰ ਅਪਡੇਟ ਆ ਜਿਹੜੀ ਉਹ ਦਿੰਦਾ ਰਹੂਗਾ। ਸੋ ਹੁਣ ਇੱਕ ਖਬਰ ਜਿਹੜੀ ਆ ਉਹ ਇੱਕ ਹੋਰ ਕਰਦੇ ਜਾਈਏ ਤੁਹਾਡੇ ਨਾਲ ਸਾਂਝੀ। ਉਹ ਇਹ ਹੈ ਕਿ ਪਿਛਲੇ ਦਿਨੀ ਇੱਕ ਬੜੀ ਬੇਤੁਕੀ ਜੀ ਜਿਹੜੀ ਖਬਰ ਚੱਲੀ ਸੀ ਜਾਂ ਇੱਕ ਬੇਤੁਕੀ ਜੀ ਪਟੀਸ਼ਨ ਸੀਗੀ। ਉਹ ਕਹਿੰਦੇ ਸੀ ਕਿ ਘਰੇਲੂ ਉਡਾਣਾਂ ਦੌਰਾਨ ਸਿੱਖਾਂ ਨੂੰ ਗਾਤਰੇ ਨਾਲ ਸਫ਼ਰ ਕਰਨ ਦੀ ਇਜਾਜ਼ਤ ਦਾ ਵਿਰੋਧ ਕੀਤਾ ਸੀ ਕਿਸੇ ਸਿਰਫਿਰੇ ਨੇ। ਉਹ ਹੁਣ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਦਿੱਲੀ ਹਾਈ ਕੋਰਟ ਨੇ ਤੇ ਇਹਦੇ ਵਿੱਚ ਜਿਹੜਾ ਕੇਂਦਰ ਦੇ ਨੋਟੀਫਿਕੇਸ਼ਨ ਨੂੰ ਚੁਣੌਤੀ ਦਿੱਤੀ ਸੀਗੀ ਤੇ ਨੋਟੀਫਿਕੇਸ਼ਨ ਦੇ ਵਿੱਚ ਸ਼ਰਤ ਇਹ ਰੱਖੀ ਗਈ ਹੈ ਕਿ ਸਫ਼ਰ ਦੇ ਦੌਰਾਨ ਗਾਤਰੇ ਦੀ ਲੰਬਾਈ 9 ਇੰਚ ਤੋਂ ਵੱਧ ਨਾ ਹੋਵੇ। ਤੇ ਇਹ ਕੋਈ ਪਟੀਸ਼ਨਰ ਸੀਗਾ, ਉਹਨੇ ਕਿਹਾ ਸੀਗਾ ਕਿ ਜੀ ਇਹ ਆ ਉਹ ਆ ਫਲਾਨਾ, ਕੋਈ ਤੁਹਾਨੂੰ ਪਤਾ ਉੱਥੇ ਬਥੇਰੇ ਸਿਰਫਿਰੇ ਲੋਕ ਨੇ। ਤਾਂ ਹੁਣ ਪਰ ਇਹ ਜਿਹੜੀ ਪਟੀਸ਼ਨ ਹੈ ਉਹਨੂੰ ਦਿੱਲੀ ਹਾਈ ਕੋਰਟ ਨੇ ਇਸ ਪਟੀਸ਼ਨ ਨੂੰ ਰੱਦ ਕਰ ਦਿੱਤਾ। ਸੋ ਇਹ ਜਿਹੜੀ ਇੱਕ ਬੇਤੁਕੀ ਬਹਿਸ ਆਪਾਂ ਚੱਲੀ ਸੀ, ਕਈ ਵਾਰੀ ਤੁਹਾਨੂੰ ਬੇਤੁਕੀਆਂ ਬਹਿਸਾਂ ਦੇ ਵਿੱਚ ਵੀ ਬੋਲਣਾ ਪੈਂਦਾ, ਆਪਣਾ ਪੱਖ ਰੱਖਣਾ ਪੈਂਦਾ, ਤਾਂ ਉਹਨੂੰ ਹੁਣ ਪਟੀਸ਼ਨ ਨੂੰ ਖਾਰਜ ਕਰ ਦਿੱਤਾ। ਸਮਾਂ ਹੋ ਗਿਆ ਤੁਹਾਡੇ ਤੋਂ ਇਜਾਜ਼ਤ ਲੈਣ ਦਾ। ਪੰਜਾਬੀ ਰੇਡੀਓ USA ਦੀ ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਅਮਰੀਕਾ ਦੇ ਨਾਲ ਵਿਸ਼ਵ ਭਰ ਦੀਆਂ ਅਹਿਮ ਤੇ ਵੱਡੀਆਂ ਘਟਨਾਵਾਂ ਬਾਰੇ ਜਾਣਕਾਰੀਆਂ ਲੈਣ ਦੇ ਲਈ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।